ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨ ਵਿਦ ਮਨਦੀਪ ਪੂਨੀਆ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਚਾਨਣਾ ਸੋ ਉਹਨਾਂ ਨੂੰ ਨਾਲ ਲੈਂਦੇ ਆ। ਫਿਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਰੁਖ ਕਰਾਂਗੇ। ਬਹੁਤ ਜੀ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲੀ ਖਬਰ ਤੇ ਪਾਇਓ ਪੂਨੀਆ ਜੀ ਚਾਨਣਾ। ਭਾਰਤ ਵਿਰੋਧੀ ਪ੍ਰੋਪੇਗੈਂਡਾ ਦੱਸਿਆ ਜਾ ਰਿਹਾ ਸੀ ਨਿਊਜ਼ ਪੋਰਟਲਾਂ ਦੇ ਉੱਪਰ, ਜਿਹੜੇ ਇੰਟਰਨੈਸ਼ਨਲ ਦੱਸੇ ਜਾ ਰਹੇ ਸੀ ਤੇ ਉਹਨਾਂ ਤੇ ਬੈਨ ਲੱਗਣਾ ਸ਼ੁਰੂ ਹੋਇਆ ਜੀ। ਇਹ ਸਾਰੇ ਦੇ ਵਿਚਾਲੇ ਪਾਇਓ ਜ਼ਰਾ ਇਸ ਖਬਰ ਤੇ ਚਾਨਣਾ। ਹਾਂਜੀ, ਅੱਜ ਇੰਡੀਆ ਵੱਲੋਂ ਜਿਹੜੇ ਇੰਟਰਨੈਸ਼ਨਲ ਮੀਡੀਆ ਅਦਾਰੇ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈਗਾ। ਚੀਨੀ ਸਰਕਾਰੀ ਮੀਡੀਆ ਅਦਾਰੇ ਜਿਵੇਂ ਗਲੋਬਲ ਟਾਈਮਸ, ਸ਼ਿਨਹੂਆ ਅਤੇ ਟਰਕੀ ਦੇ ਜਿਹੜੇ ਸਰਕਾਰੀ ਮੀਡੀਆ ਹੈਗੇ ਆ TRT ਵਰਲਡ, ਉਹਨਾਂ ਨੂੰ ਟਵਿੱਟਰ 'ਤੇ ਬੈਨ ਕੀਤਾ ਗਿਆ ਉਹਨਾਂ ਨੇ ਅਕਾਊਂਟਸ ਨੂੰ। ਪਰ ਤਕਰੀਬਨ 5 ਘੰਟੇ ਬਾਅਦ ਹੀ ਸਰਕਾਰ ਬੈਕਫੁੱਟ 'ਤੇ ਆ ਗਈ ਅਤੇ ਉਹਨਾਂ ਦਾ ਬਲੋਕ ਖੋਲ੍ਹ ਦਿੱਤਾ ਗਿਆ। ਉਹਨਾਂ 'ਤੇ ਆਰੋਪ ਲਾਇਆ ਗਿਆ ਸੀਗਾ ਕਿ ਉਹ ਭਾਰਤ ਵਿਰੋਧੀ ਪ੍ਰੋਪੇਗੈਂਡਾ ਚਲਾ ਰਹੇ ਨੇ ਅਤੇ ਇੰਡੀਅਨ ਆਰਮੀ ਬਾਰੇ ਗਲਤ ਖਬਰਾਂ ਫੈਲਾ ਰਹੇ ਨੇ। ਜਿਵੇਂ ਆਪਾਂ ਆਪਣੇ ਲਗਾਤਾਰ ਬੁਲੇਟਿਨਾਂ 'ਚ ਜ਼ਿਕਰ ਕਰਦੇ ਰਹੇ ਹਾਂ ਕਿ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਪਾਕਿਸਤਾਨ ਅਤੇ ਇੰਡੀਆ ਦੇ ਵਿਚਕਾਰ ਇਹ ਜਿਹੜਾ ਏਅਰ ਸਟਰਾਈਕਸ ਤੋਂ ਬਾਅਦ ਯੁੱਧ ਵਰਗਾ ਮਾਹੌਲ ਬਣਿਆ ਸੀ, ਉਹਦੇ 'ਤੇ ਇੰਡੀਆ ਪੱਖੋਂ ਕ੍ਰਿਟੀਕਲ ਰਿਪੋਰਟਾਂ ਕੀਤੀਆਂ ਨੇ। ਇਸ ਕਰਕੇ ਇੰਡੀਆ ਨੇ TRT ਵਰਲਡ ਹੋਵੇ ਜਾਂ ਫਿਰ ਸਿਨਹੂਆ ਹੋਵੇ ਜਾਂ ਫਿਰ ਗਲੋਬਲ ਟਾਈਮਸ ਹੋਵੇ, ਉਹਨਾਂ 'ਤੇ ਬੈਨ ਲਾਇਆ ਸੀਗਾ। ਪਰ ਬਾਅਦ 'ਚ ਤਕਰੀਬਨ 5 ਘੰਟੇ ਦੇ ਬੈਨ ਤੋਂ ਬਾਅਦ ਖੋਲ੍ਹ ਦਿੱਤਾ ਹੈ। ਇਹ ਮੋਟਾ ਆਇਆ ਗਾ ਜੀ। ਬਾਕੀ ਅੱਜ ਕਈ ਕਿਸਮ ਦੇ ਬੈਨ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ। ਆਪਾਂ ਜਦੋਂ ਇਹ ਪੂਰਾ ਮਾਮਲਾ ਸ਼ੁਰੂ ਹੋਇਆ ਸੀ ਭਾਰਤ ਪਾਕਿਸਤਾਨ ਦੇ ਦਰਮਿਆਨ, ਜਦੋਂ ਇਹ ਯੁੱਧ ਵਰਗਾ ਮਾਹੌਲ ਬਣਿਆ ਸੀ, ਉਦੋਂ ਪਾਕਿਸਤਾਨ ਵਾਲਿਆਂ ਨੇ ਇੰਡੀਆ ਦੇ ਜਿਹੜੇ ਫਿਲਮਾਂ ਸੀਗੀਆਂ, ਗਾਣੇ ਸੀ, ਉਹ ਬੈਨ ਕੀਤੇ ਸੀ। ਇੰਡੀਆ ਵਾਲਿਆਂ ਨੇ ਉਹਨਾਂ ਦੇ ਐਕਟਰਾਂ ਨੂੰ, ਉਹਨਾਂ ਦੀ ਫਿਲਮਾਂ ਨੂੰ ਇੰਡੀਆ 'ਚ ਬੈਨ ਕਰਤਾ ਸੀਗਾ। ਹੁਣ ਟਰਕੀ ਨੂੰ ਵੀ ਟਾਰਗੇਟ 'ਤੇ ਲਿੱਤਾ ਜਾ ਰਿਹਾ ਹੈਗਾ। ਟਰਕੀ ਤੋਂ ਜਿਹੜੇ ਐਪਲ ਆਉਂਦੇ ਨੇ, ਸੇਬ ਆਉਂਦੇ ਨੇ, ਉਹਨਾਂ 'ਤੇ ਵੀ ਇੰਡੀਅਨ ਜਿਹੜੇ ਟਰੇਡਰਸ ਹੈਗੇ ਉਹਨਾਂ ਨੂੰ ਕਿਹਾ ਜਾ ਰਿਹਾ ਹੈਗਾ ਕਿ ਟਰਕੀ ਦੇ ਐਪਲ ਦਾ ਬਾਈਕਾਟ ਕਰੋ। ਇੱਕ ਅਤੇ ਟਰਕੀ ਤੋਂ ਜਿਹੜਾ ਮਾਰਬਲ ਆਉਂਦਾ ਗਾ, ਉਹਦੇ ਬਾਰੇ ਵੀ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਵਪਾਰੀ ਵੀ ਕਹਿ ਰਹੇ ਨੇ ਕਿ ਉਹਦੇ 'ਤੇ ਬੈਨ ਲੱਗਣਾ ਚਾਹੀਦਾ। ਇਸ ਤੋਂ ਇਲਾਵਾ ਗੱਲ ਇਹ ਵੀ ਹੈ ਕਿ ਜਿਹੜੀ JNU ਹੈ, ਦਿੱਲੀ 'ਚ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ, ਉਹਨੇ ਟਰਕੀ ਦੀ ਯੂਨੀਵਰਸਿਟੀ ਨਾਲ ਜਿਹੜਾ MOU ਸੀਗਾ ਉਹ ਰੱਦ ਕਰ ਦਿੱਤਾ ਹੈ। ਉਹਨਾਂ ਦੀ ਸਾਂਝ ਬਣਦੀ ਸੀਗੀ ਇਨੋਯੂ ਯੂਨੀਵਰਸਿਟੀ ਨਾਲ, ਪਰ ਉਹ ਤੋੜ ਦਿੱਤਾ ਗਿਆ ਹੈਗਾ। ਇੱਕ ਗੱਲ ਇਹ ਵੀ ਅੱਜ ਪੂਰੀ ਚੱਲ ਰਹੀ ਹੈ। ਬਾਕੀ ਤਾਂ ਮੈਨੂੰ ਲੱਗਦਾ ਗਾ ਕਿ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਮੇਕ ਮਾਈ ਟ੍ਰਿਪ ਜਿਹੜਾ ਐਪ ਹੈ, ਉਹ ਵੀ ਆਪਣੀ ਪ੍ਰਮੋਸ਼ਨ ਕਰਨ ਵਾਸਤੇ ਅਜ਼ਰਬਾਈਜਾਨ, ਟਰਕੀ, ਇਸ ਕਿਸਮ ਦੇ ਜਿਹੜੇ ਮੁਲਕ ਹੈਗੇ ਉਹਨਾਂ ਦਾ ਪ੍ਰਮੋਸ਼ਨ ਬੰਦ ਕਰ ਦਿੱਤਾ ਹੈ। ਉਹਨਾਂ ਉੱਥੋਂ ਦੀ ਫਲਾਈਟਸ ਨਹੀਂ ਵਿਖਾ ਰਿਹਾ। ਇਹ ਗੱਲ ਅਤੇ ਇੰਡੀਆ ਦੇ ਵਿੱਚ ਜਿਹੜੇ ਟਰਕੀ ਤੋਂ ਐਪਲ ਆ ਰਹੇ ਸੀਗੇ, ਉਹਨਾਂ 'ਤੇ ਬੈਨ ਲੱਗਣ ਦੀ ਖਬਰ ਆ ਰਹੀ ਹੈ ਜੀ। ਇਹ ਮੋਟਾ ਕਿਹਾ ਜਾ ਰਿਹਾ ਹੈਗਾ ਕਿ ਪਾਕਿਸਤਾਨ ਨੂੰ ਟਰਕੀ, ਅਜ਼ਰਬਾਈਜਾਨ ਅਤੇ ਚੀਨ ਨੇ ਸਪੋਰਟ ਕੀਤਾ। ਇਸ ਕਰਕੇ ਉਹਨੇ ਤਿੰਨਾਂ ਮੁਲਕਾਂ ਨੂੰ ਵੀ ਟਾਰਗੇਟ 'ਤੇ ਹੁਣ ਇੰਡੀਅਨ ਜਿਹੜੀ ਪ੍ਰੋਪੇਗੈਂਡਾ ਮਸ਼ੀਨਰੀ ਹੈ ਉਹ ਲੈ ਰਹੀ ਹੈ। ਇਸ ਤੋਂ ਇਲਾਵਾ ਵੀ ਮਤਲਬ ਇੰਡੀਆ ਦੀ ਜਿਹੜੀ ਸਰਕਾਰ ਹੈ, ਹਕੂਮਤ ਹੈ, ਉਹਨਾਂ ਨੇ ਵੀ ਐਕਸ਼ਨ ਕਰਕੇ ਦਿਖਾਏ ਨੇ। ਯਾਨੀ ਕਿ ਇੰਡੀਅਨ ਪ੍ਰੋਪੇਗੈਂਡਾ ਮਸ਼ੀਨਰੀ ਅਤੇ ਇੰਡੀਅਨ ਗੌਰਮੈਂਟ ਦੋਵੇਂ ਹੀ ਇਸ ਮਾਮਲੇ 'ਤੇ ਸੇਮ ਪੇਜ 'ਤੇ ਨੇ। ਟਰਕੀ 'ਤੇ, ਚਾਈਨਾ 'ਤੇ ਅਤੇ ਅਜ਼ਰਬਾਈਜਾਨ ਨੂੰ ਉਹ ਦੁਸ਼ਮਣ ਮੰਨ ਰਹੇ ਨੇ। ਬਾਕੀ ਅੱਜ ਇੱਕ ਦੋ ਚੀਜ਼ਾਂ ਹੋਰ ਸੀਗੀਆਂ ਜਿਹਦੇ 'ਚ ਹਰਿਆਣੇ 'ਚ ਪਾਕਿਸਤਾਨੀ ਜਾਸੂਸ ਕਹਿ ਕੇ ਇੱਕ ਮੁੰਡੇ ਨੂੰ ਫੜਿਆ ਗਾ ਜੀ। ਅਤੇ ਰਾਸ਼ਟਰਪਤੀ ਨਾਲ ਤਿੰਨੋਂ ਹੀ ਜਿਹੜੀ ਆਪਣੇ ਸੈਨਾ ਹੈ ਕਿਆ, ਭਾਵੇਂ ਨੇਵੀ ਹੋਵੇ, ਏਅਰਫੋਰਸ ਹੋਵੇ ਜਾਂ ਫਿਰ ਆਪਣੀ ਫੀਲਡ ਸੈਨਾ ਹੋਵੇ, ਆਰਮੀ ਹੋਵੇ, ਉਹਨਾਂ ਤਿੰਨਾਂ ਦੇ ਜਿਹੜੇ CDS ਹੈਗੇ ਆ, ਤਿੰਨੋਂ ਸੈਨਾ ਪ੍ਰਮੁੱਖ ਹੈਗੇ ਆ, ਉਹ ਅੱਜ ਰਾਸ਼ਟਰਪਤੀ ਨੂੰ ਮਿਲੇ ਹੈਗੇ ਆ। ਰਾਸ਼ਟਰਪਤੀ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ। ਦ੍ਰੋਪਦੀ ਮੁਰਮੂ ਉਹਨਾਂ ਨੇ ਆਪਰੇਸ਼ਨ ਸਿੰਦੂਰ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ। ਬਾਕੀ ਦੋਵੇਂ ਮੁਲਕ ਇਹ ਕਲੇਮ ਕਰ ਰਹੇ ਨੇ ਕਿ ਜੀ ਡਰੋਨ ਹਜੇ ਵੀ ਚੱਲ ਰਹੇ ਨੇ। ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਇਹ ਡਰੋਨ ਨੇ, ਇਹ ਬੇਸਿਕਲੀ ਆਪਾਂ ਕਹਿ ਲਈਏ ਕਿ ਸਰਵੇਲਾਂਸ ਡਰੋਨ ਨੇ, ਜਿਹੜੇ ਕਿ ਕੋਈ ਧਮਾਕੇ ਕਰਨ ਨਹੀਂ ਆ ਰਹੇ, ਬਲਕਿ ਇੱਕ ਦੂਜੇ ਦੀ ਟੈਰੀਟਰੀ 'ਚ ਵੜ ਰਹੇ ਨੇ ਇਹ ਦੇਖਣ ਵਾਸਤੇ ਕਿ ਦੂਜਾ ਕੀ ਕਰ ਰਿਹਾ ਹੈਗਾ, ਦੂਜਾ ਕੀ। ਅਤੇ ਯਾਨੀ ਕਿ ਜਿਹੜੇ ਸਾਹਮਣੇ ਵਾਲਾ
ਮੁਲਕ ਹੈ ਉਹ ਕੀ ਕਰ ਰਿਹਾ ਗਿਆ, ਤੇ ਇਹ ਸਰਵੇਲਾਂਸ ਡਰੋਨਸ ਹਜੇ ਵੀ ਇੱਕ ਦੂਜੇ ਦੀ ਟੈਰੀਟਰੀ 'ਚ ਵੜ ਰਹੇ ਨੇ, ਇਹ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ ਗਾ ਜੀ। ਜੀ, ਇਸੇ ਦੇ ਨਾਲ ਇਸ ਖਬਰ ਤੇ ਵੀ ਚਾਨਣਾ ਪਾਇਓ। ਆਪਾਂ ਲਗਾਤਾਰ ਇਸ ਕੀ ਚੀਜ਼ ਨੂੰ ਕਵਰੇਜ ਦੇ ਰਹੇ ਸੀ, ਜਿਹੜਾ ਇੱਕ ਜਵਾਨ ਭਾਰਤੀ ਫੌਜ ਦਾ, ਭਾਰਤੀ ਸੈਨਾ ਦਾ, ਉਹ ਉਧਰ ਕਸਟਡੀ ਦੇ ਵਿੱਚ ਸੀ ਉਹਨਾਂ ਦੇ, ਤੇ ਉਸ ਨੂੰ ਛੁਡਾ ਲਿਆ ਗਿਆ, ਇਹ ਖਬਰਾਂ ਆ ਰਹੀਆਂ ਨੇ। ਹਾਂਜੀ, ਜਿਹੜੇ ਪਾਕਿਸਤਾਨ ਦੇ ਜਿਹੜੇ ਰੇਂਜਰ ਸੀਗੇ, ਪਾਕ ਰੇਂਜਰ ਸੀਗੇ, ਉਹਨਾਂ ਨੇ BSF ਦੇ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਉਹ ਜਿਹੜਾ ਬਾਰਡਰ ਹੈਗਾ ਆਪਣਾ ਫਿਰੋਜ਼ਪੁਰ ਵਾਲਾ, ਉੱਥੇ ਉਹ ਮੌਜੂਦ ਸੀਗਾ, ਤੇ ਉੱਥੇ ਕਿਸਾਨਾਂ ਨਾਲ ਗਿਆ ਸੀਗਾ, ਤੇ ਉਹਨੂੰ ਨੀਂਦ ਆ ਗਈ ਸੀਗੀ, ਤੇ ਉਹ ਪਾਕਿਸਤਾਨ ਵੱਲ ਜਾ ਕੇ ਸੋ ਗਿਆ ਸੀਗਾ। ਉਸ ਤੋਂ ਬਾਅਦ ਉਹਨੂੰ ਪਾਕਿਸਤਾਨ ਰੇਂਜਰਸ ਨੇ ਫੜ ਕੇ ਉਹਦੀ ਫੋਟੋ ਜਾਰੀ ਕੀਤੀ ਸੀ, ਉਹਦੀ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀਗੀ, ਤੇ ਉਹ 23 ਅਪ੍ਰੈਲ ਨੂੰ ਉਹਨੂੰ ਫਿਰੋਜ਼ਪੁਰ ਸੈਕਟਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ, ਤੇ ਹੁਣ ਛੱਡਿਆ ਜਾ ਰਿਹਾ ਹੈਗਾ ਜੀ। ਅੱਜ ਉਹਨੂੰ ਰਿਲੀਜ਼ ਕੀਤਾ ਗਿਆ 14 ਮਈ ਨੂੰ, ਤੇ ਉਹਨਾਂ ਦੀ ਪਤਨੀ ਨੇ ਵੀ ਪ੍ਰੈਸ ਦੇ ਸਾਹਮਣੇ ਆ ਕੇ ਦੱਸਿਆ ਗਾ ਕਿ ਉਹਨਾਂ ਦੇ ਜਿਹੜੇ ਹਸਬੈਂਡ ਹੈਗੇ ਉਹ ਬਿਲਕੁਲ ਫਿੱਟ ਨੇ, ਉਹ ਗਰਭਵਤੀ ਸੀਗੇ, ਤੇ ਉਹ ਪੰਜਾਬ ਵੀ ਆ ਗਏ ਸੀਗੇ। ਖਾਸੇ ਵਿਚਾਰੇ ਪਰੇਸ਼ਾਨ ਵੀ ਰਹੇ, ਉਹਨਾਂ ਨੂੰ ਉਹ ਲਗਾਤਾਰ ਉਹਨਾਂ ਦੇ ਪਤਨੀ ਅਫਸਰਾਂ 'ਤੇ ਵੀ ਦਬਾਅ ਪਾਉਂਦੇ ਰਹੇ। ਅਫਸਰਾਂ ਨੇ ਵੀ ਤਕਰੀਬਨ ਦੱਸਿਆ ਜਾ ਰਿਹਾ ਕਿ 5-6 ਫਲੈਗ ਮੀਟਿੰਗਾਂ ਕੀਤੀਆਂ, ਤੇ ਫਾਈਨਲੀ ਹੁਣ 14 ਮਈ ਨੂੰ ਯਾਨੀ ਕਿ ਅੱਜ ਉਹਨਾਂ ਨੂੰ ਛੱਡਿਆ ਗਿਆ ਹੈਗਾ। ਉਹ ਪੱਛਮੀ ਬੰਗਾਲ ਦੇ ਹੁਗਲੀ ਤੋਂ ਨੇ, ਯਾਨੀ ਕਿ ਕਲਕੱਤੇ ਦੇ ਨੇੜੇ ਹੀ ਉਹਨਾਂ ਦਾ ਪਿੰਡ ਹੈਗਾ, ਤੇ ਹੁਣ ਉਹਨਾਂ ਨੂੰ ਅੱਜ ਵਾਪਸ ਛੱਡ ਦਿੱਤਾ ਗਿਆ ਹੈਗਾ। BSF ਨੇ ਵੀ ਪ੍ਰੈਸ ਰਿਲੀਜ਼ ਜਾਰੀ ਕਰਕੇ ਦੱਸਿਆ ਗਾ ਕਿ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਇੰਡੀਆ ਨੂੰ ਵਾਪਸ, ਤੇ ਜਿਹੜੇ ਉਹਨਾਂ ਦੀ ਫੋਟੋਜ਼ ਵੀ ਜਾਰੀ ਹੋਈਆਂ ਨੇ। ਉਹਨਾਂ ਨੂੰ ਅਟਾਰੀ ਵਾਹਗਾ ਬਾਰਡਰ ਤੋਂ ਵਾਪਸ ਭੇਜਿਆ ਗਿਆ ਹੈਗਾ ਜੀ, ਤੇ ਉਹ BSF ਦੀ 24 ਬਟਾਲੀਅਨ 'ਚ ਮਮਦੋਟ ਸੈਕਟਰ 'ਚ ਫਿਰੋਜ਼ਪੁਰ ਦਾ ਜਿਹੜਾ ਮਮਦੋਟ ਵਾਲਾ ਇਲਾਕਾ ਹੈਗਾ ਜੀ, ਉੱਥੇ ਉਹ ਤੈਨਾਤ ਸੀਗੇ। ਇਹ ਇਸ ਹਜੇ ਤੱਕ ਮਤਲਬ ਜਾਣਕਾਰੀ ਸਾਹਮਣੇ ਆਈ ਹੈ ਉਹਨਾਂ ਬਾਰੇ। ਜੀ, ਸੋ ਇਸੇ ਦੇ ਨਾਲ ਖਬਰ ਚੀਨ ਵਾਲੀ ਵੀ ਬੜੀ ਨਾਜ਼ੁਕ ਹੈ, ਕਿਉਂਕਿ ਅਸੀਂ ਪੰਜਾਬ ਦੇ ਵਾਲੇ ਬੰਨੇ ਜਦੋਂ ਪਾਕਿਸਤਾਨ ਕੁਝ ਵੀ ਕਰਦਾ, ਇੱਥੇ ਤਾਂ ਦਮਗਜੇ ਮਾਰ ਲੈਂਦੇ ਆ, ਪਾਕਿਸਤਾਨ ਨੂੰ ਤਾਂ ਡਰਾਵੇ ਦੇ ਲੈਂਦੇ ਆ, ਪਰ ਚੀਨ ਵਾਰੀ ਅਸੀਂ ਮੂੰਹ ਨਹੀਂ ਖੋਲਦੇ। 1 ਵੀ ਇੰਚ ਜ਼ਮੀਨ ਤੇ ਕਬਜ਼ਾ ਨਾ ਹੋਣ ਦਾ ਦਾਅਵਾ ਅਮਿਤ ਸ਼ਾਹ ਹੁਣੀ ਕਈ ਵਾਰ ਕਰ ਚੁੱਕੇ ਨੇ, ਤੇ ਰਾਹੁਲ ਗਾਂਧੀ ਉਹਨੂੰ ਚੈਲੰਜ ਵੀ ਕਰ ਚੁੱਕੇ ਨੇ। ਪਰ ਹੁਣ ਖਬਰ ਆ ਰਹੀ ਹੈ ਕਿ ਚੀਨ ਦੇ ਵੱਲੋਂ ਕਬਜ਼ਾ ਕੀਤਾ ਗਿਆ ਹੈ ਭਾਰਤੀ ਜ਼ਮੀਨ ਦੇ ਉੱਪਰ, ਤੇ ਉਸ ਕਬਜ਼ੇ ਵਾਲੀ ਜਗ੍ਹਾ ਦੇ ਨਾਮ ਵੀ ਬਦਲੇ ਗਏ ਨੇ ਜੀ। ਜੀ, ਕਬਜ਼ੇ ਦਾ ਤਾਂ ਨਹੀਂ ਕਹਿ ਸਕਦੇ, ਪਰ ਨਾਂ ਤਾਂ ਬਦਲੇ ਗਏ ਹੈਗੇ ਆ, ਤੇ ਤਕਰੀਬਨ ਦੱਸਿਆ ਜਾ ਰਿਹਾ ਹੈਗਾ ਕਿ 27 ਥਾਵਾਂ 'ਤੇ ਨਾਂ ਬਦਲਣ ਦੀ ਕੋਸ਼ਿਸ਼ ਹੋਈ ਹੈ, ਜਿਹੜੇ ਕਿ ਬੇਸਿਕਲੀ ਇੰਡੀਅਨ ਬਾਰਡਰ ਦੇ ਅੰਦਰ ਪੈਂਦੇ ਨੇ, ਜਿਹਦੇ 'ਚ 15 ਪਹਾੜ ਨੇ, 5 ਰਿਹਾਇਸ਼ੀ ਇਲਾਕੇ ਨੇ, 4 ਪਹਾੜੀ ਦर्रे ਨੇ, ਤੇ 2 ਨਦੀਆਂ ਨੇ, ਤੇ 1 ਝੀਲ ਹੈਗੀ ਆ। ਇਹਨਾਂ ਦੇ ਨਾਂ ਬਦਲਣ ਦੀ ਕੋਸ਼ਿਸ਼ ਚੀਨ ਵੱਲੋਂ ਕੀਤੀ ਗਈ ਹੈਗੀ ਆ। ਇੰਡੀਆ ਦੇ ਜਿਹੜੇ ਆਪਾਂ ਕਹਿ ਲਈਏ ਕਿ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਰਣਧੀਰ ਜਾਇਸਵਾਲ, ਉਹਨਾਂ ਨੇ ਬਿਆਨ ਵੀ ਜਾਰੀ ਕੀਤਾ ਹੈ, ਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਇਹ ਜਿਹੜਾ ਕ੍ਰੀਏਟਿਵ ਨਾਮਕਰਨ ਚੀਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਉਹਦਾ ਜ਼ਮੀਨੀ ਹਕੀਕਤ 'ਤੇ ਕੋਈ ਅਸਰ ਨਹੀਂ ਪਊਗਾ। ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਅਸੀਂ ਦੇਖ ਰਹੇ ਹਾਂ ਚੀਨ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਦੇ ਕਈ ਥਾਵਾਂ ਦੇ ਨਾਂ ਆਪਣੇ ਬੇਖਾਮ ਦੇ ਪ੍ਰਯਾਸਾਂ ਨਾਲ ਬਦਲ ਰਿਹਾ ਹੈਗਾ। ਉਹਦੇ ਨਾਲ ਸੈਧਾਂਤਿਕ ਤੌਰ 'ਤੇ ਕੋਈ ਫਰਕ ਨਹੀਂ ਪਊਗਾ, ਕਿਉਂਕਿ ਜ਼ਮੀਨੀ ਹਕੀਕਤ ਇਹ ਹੈ ਕਿ ਉਹ ਨਿਰਵਿਵਾਦ ਤੌਰ 'ਤੇ ਇੰਡੀਆ ਦਾ ਹਿੱਸਾ ਨੇ, ਤੇ ਉਹ ਸਿਰਫ ਇਹਨੂੰ ਕ੍ਰੀਏਟਿਵ ਤਰੀਕੇ ਨਾਲ ਹੀ ਵਰਤ ਰਿਹਾ ਹੈਗਾ, ਉਹਦਾ ਕੋਈ ਅਸਰ ਨਹੀਂ ਪੈਣਾ। ਚੀਨ ਇਸ ਤੋਂ ਪਹਿਲਾਂ ਵੀ ਨਾਂ ਬਦਲ ਚੁੱਕਿਆ ਹੈਗਾ ਜੀ। 2017 'ਚ ਵੀ ਦੇਖਿਆ ਸੀਗਾ, 2021-22 'ਚ ਵੀ ਦੇਖਣ ਨੂੰ ਮਿਲਿਆ। ਉਹਦੇ 'ਤੇ ਮਤਲਬ ਬੇਸਿਕਲੀ ਕਈ ਵਾਰ 15 ਥਾਵਾਂ ਦੇ ਨਾਂ ਬਦਲ ਦਿੰਦਾ ਗਾ, ਕਦੇ 22 ਥਾਵਾਂ ਦੇ। ਇਸ ਵਾਰ ਉਹਨਾਂ ਨੇ ਵੱਧ ਗਿਣਤੀ 'ਚ 27 ਥਾਵਾਂ ਦੇ ਨਾਂ ਬਦਲੇ ਨੇ, ਅਤੇ ਇਹਦੀ ਨਿੰਦਾ ਵੀ ਲਗਾਤਾਰ ਹੋ ਰਹੀ ਹੈ। ਉਹਨਾਂ ਨੂੰ ਕਿਤੇ ਨਾ ਕਿਤੇ ਦੱਖਣੀ ਤਿੱਬਤ ਦਾ ਹਿੱਸਾ ਚੀਨ ਮੰਨਦਾ ਰਿਹਾ ਅਰੁਣਾਚਲ ਪ੍ਰਦੇਸ਼ ਨੂੰ, ਤੇ ਜਿਹੜਾ ਚੀਨੀ ਕਮਿਊਨਿਸਟ ਪਾਰਟੀ ਦਾ ਮੁੱਖ ਪੱਤਰ ਹੈਗਾ ਗਲੋਬਲ ਟਾਈਮਜ਼, ਉਹਨੇ ਇਸ ਨਾਲ ਜੁੜੀ ਹੋਈ ਖਬਰਾਂ ਵੀ ਪਹਿਲਾਂ ਵੀ ਪ੍ਰਕਾਸ਼ਿਤ ਕੀਤੀਆਂ ਨੇ, ਤੇ ਉਹ ਬੇਸਿਕਲੀ ਅਰੁਣਾਚਲ ਪ੍ਰਦੇਸ਼ ਦੇ ਉਸ ਹਿੱਸੇ ਨੂੰ ਦੱਖਣੀ ਤਿੱਬਤ ਦਾ ਹਿੱਸਾ ਮੰਨਦਾ ਗਾ, ਤੇ ਤਕਰੀਬਨ ਅਰੁਣਾਚਲ ਪ੍ਰਦੇਸ਼ ਦੇ 90,000 ਵਰਗ ਕਿਲੋਮੀਟਰ ਏਰੀਏ ਨੂੰ ਚੀਨ ਆਪਣਾ ਕਹਿੰਦਾ ਰਿਹਾ ਗਾ। ਇਹ ਮੋਟਾ ਹੈਗਾ ਜੀ, ਤੇ ਪਰ ਮਤਲਬ ਸਿਧਾਂਤਿਕ ਤੌਰ 'ਤੇ ਇੰਡੀਆ ਕਹਿ ਰਿਹਾ ਹੈਗਾ ਕਿ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪਊਗਾ, ਉਹ ਨਾਮ ਕੋਈ ਵੀ ਬਦਲੇ ਜਾਣ, ਜ਼ਮੀਨੀ ਤੌਰ 'ਤੇ ਸਾਡਾ ਕਬਜ਼ਾ, ਉਹਨਾਂ ਥਾਵਾਂ 'ਤੇ ਸਾਡਾ ਕਬਜ਼ਾ ਹੈਗਾ। ਇਹ ਖਬਰ ਹੈ ਜੀ।
ਇਹ ਤਾਂ ਫਿਰ ਕਹਿ ਲਓ ਵੀ ਇੱਕ ਤਰੀਕੇ ਨਾਲ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ ਵੀ ਭਾਈ ਉਹਨਾਂ ਨੂੰ ਨਾਮ ਬਦਲਣ ਦੇ ਹੱਕ ਵੀ ਫਿਰ ਕੇਸ ਨੇ ਦਿੱਤੇ ਨੇ, ਜੇਕਰ ਉਹ ਜ਼ਮੀਨ ਤੁਹਾਡੀ ਹੈ। ਤੇ ਜੇਕਰ ਕੀ ਅਸੀਂ ਕਦੀ ਇੰਜ ਦੇਖਿਆ ਕਿ ਕੋਈ ਕਿਸੇ ਦਾ ਬੱਚਾ ਹੋਵੇ, ਕੋਈ ਬਾਹਰੋਂ ਆ ਕੇ ਉਹਦਾ ਨਾਮ ਬਦਲ ਕੇ ਰੱਖ ਜਵੇ ਤੇ ਤੁਸੀਂ ਕਹੋ ਕਿ ਬੱਚਾ ਤਾਂ ਸਾਡਾ ਹੀ ਰਹਿਣਾ, ਨਾਮ ਜਿਹੜਾ ਮਰਜ਼ੀ ਬਦਲ ਜਵੇ? ਐ ਥੋੜੀ ਹੁੰਦਾ, ਜੋ ਤੁਸੀਂ ਰੱਖਿਆ ਉਹੀ ਨਾਮ ਰਹੂਗਾ। ਪਰ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ। ਨਵਾਂ ਸੀਜੀਆਈ ਮਿਲ ਗਿਆ ਭਾਰਤ ਨੂੰ, 52ਵੇਂ ਸੀਜੀਆਈ ਬਣੇ ਨੇ ਗਵਈ ਹੋਣੀ, ਤੇ ਇਹ ਵੀ ਖਾਸਾ ਪ੍ਰਚਾਰਿਆ ਜਾ ਰਿਹਾ ਕਿ ਉਹ ਬੁੱਧਿਸਟ ਨੇ, ਪਹਿਲੇ ਬੁੱਧਿਸਟ ਨੇ। ਹਾਂਜੀ, ਅੱਜ ਜਿਹੜੇ ਜਸਟਿਸ ਭੂਸ਼ਣ ਰਾਮ ਕ੍ਰਿਸ਼ਨ ਗਵਈ ਅੱਜ 52ਵੇਂ ਚੀਫ ਜਸਟਿਸ ਬਣੇ ਨੇ ਤੇ 52 ਨੰਬਰ ਹੈਗਾ ਜੀ ਉਹਨਾਂ ਦਾ। ਤੇ ਇਹ ਉਹਨਾਂ ਨੇ ਅੱਜ ਸੀਜੀਆਈ ਦੀ ਸ਼ਪਥ ਲਿੱਤੀ ਹੈ। ਦ੍ਰੋਪਦੀ ਮੁਰਮੂ ਹੋਣਾ ਨੇ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਣਾ ਨੇ ਉਹਨਾਂ ਨੂੰ ਸ਼ਪਥ ਦਿਵਾਈ ਹੈ ਜੀ। ਇਸ ਤੋਂ ਪਹਿਲੇ ਸੀਜੀਆਈ ਸੰਜੀਵ ਖੰਨਾ ਸੀਗੇ ਜਿਨ੍ਹਾਂ ਦਾ ਕਾਰਜਕਾਲ 13 ਮਈ ਨੂੰ ਖਤਮ ਹੋ ਚੁੱਕਿਆ ਸੀਗਾ। ਤੇ ਵਰਿਸ਼ਠਤਾ ਦੀ ਸੂਚੀ ਦੇ ਅਨੁਸਾਰ ਹੀ ਜਸਟਿਸ ਗਵਈ ਦਾ ਨਾਂ ਅੱਗੇ ਸੀਗਾ ਜੀ। 6 ਮਹੀਨੇ ਉਹਨਾਂ ਦਾ ਕਾਰਜਕਾਲ ਰਹੂਗਾ ਤੇ ਉਹ ਮੁਲਕ ਦੇ ਦੂਜੇ ਦਲਿਤ ਅਤੇ ਪਹਿਲੇ ਬੌਧ ਚੀਫ ਜਸਟਿਸ ਹੈਗੇ ਆ। ਤੇ ਇਹ ਮੋਟਾ ਨਿਕਲ ਕੇ ਸਾਹਮਣੇ ਆ ਰਿਹਾ। ਅੱਜ ਉਹਨਾਂ ਨੇ ਜੈ ਭੀਮ ਬੋਲ ਕੇ ਸ਼ਪਥ ਲਿੱਤੀ ਹੈਗੀ ਆ, ਯਾਨੀ ਕਿ ਉਹ ਅੰਬੇਡਕਰਾਈਟ ਨੇ ਐਜੂਕੇਸ਼ਨ ਤੋਂ। ਹੁਣ ਦੇਖਦੇ ਹਾਂ ਕਿ ਇੱਕ ਅੰਬੇਡਕਰਾਈਟ, ਕਿਉਂਕਿ ਅੰਬੇਦਕਰ ਬਾਰੇ ਇਹ ਵੀ ਕਿਹਾ ਜਾਂਦਾ ਗਾ ਕਿ ਉਹਨਾਂ ਨੇ ਇੰਡੀਆ ਦਾ ਕਨਸਟੀਟਿਊਸ਼ਨ ਬਣਾਇਆ ਗਾ, ਕਿ ਇੱਕ ਅੰਬੇਡਕਰਾਈਟ ਇੰਡੀਆ ਦੇ ਕਨਸਟੀਟਿਊਸ਼ਨ ਦੀ ਰਾਖੀ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ। ਅਗਲੇ 6 ਮਹੀਨਿਆਂ ਦੇ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ ਹੋਣਗੇ ਉਹ ਨਿਰਧਾਰਿਤ ਕਰਨਗੇ ਕਿ ਜਿਹੜੇ ਇੰਡੀਆ ਦੇ ਕਨਸਟੀਟਿਊਸ਼ਨ 'ਤੇ ਜਿਹੜਾ BJP RSS ਵੱਲੋਂ ਅਟੈਕ ਹੋ ਰਹੇ ਨੇ, ਕਿ ਉਹਨਾਂ ਦੀ ਉਹ ਰਾਖੀ ਕਰ ਪਾਉਂਦੇ ਹੈਗੇ ਆ ਜਾਂ ਨਹੀਂ। ਇਹ ਆਪਾਂ ਨੂੰ ਅੱਗੇ ਦੇਖਣ ਨੂੰ ਮਿਲੂਗਾ। ਦੇਖੋ, ਮਤਲਬ ਜੈ ਭੀਮ ਕਹਿਣਾ ਇਹ ਤੋਂ ਮਤਲਬ ਸਨਮਾਨਿਤ ਗੱਲ ਹੈ, ਕਿਉਂਕਿ ਉਹ ਉਸ ਸਮੁਦਾਇ ਤੋਂ ਵੀ ਆਉਂਦੇ ਨੇ, ਉਸ ਕਮਿਊਨਿਟੀ ਤੋਂ ਵੀ ਆਉਂਦੇ ਨੇ। ਅਤੇ ਉਹ ਕਮਿਊਨਿਟੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਮਨੂਵਾਦ ਹੈ ਜਾਂ ਫਿਰ ਬ੍ਰਾਹਮਣਵਾਦ ਹੈ, ਉਸ ਕਰਕੇ ਕਿੰਨਾ ਧੱਕਾ ਸਹਿੰਦੀ ਹੈਗੀ ਆ ਇੰਡੀਆ ਦੇ ਇਲਾਕਿਆਂ 'ਚ। ਅਤੇ ਮੈਨੂੰ ਲੱਗਦਾ ਗਾ ਕਿ ਇੱਕ ਦਲਿਤ ਸਮੁਦਾਇ ਵਾਸਤੇ ਮਾਣ ਵਾਲੀ ਗੱਲ ਤਾਂ ਹੈ ਹੀ ਹੈ, ਪਰ ਅੱਗੇ ਆਪਾਂ ਨੂੰ ਪ੍ਰੈਕਟੀਕਲੀ ਦੇਖਣਾ ਪਊਗਾ ਕਿ ਉਹ ਕਿਸ ਕਿਸਮ ਦੀਆਂ ਜਜਮੈਂਟਾਂ ਕਰਦੇ ਨੇ। ਜੋ ਰਾਮ ਮੰਦਰ ਵਰਗੀਆਂ ਜਾਂ ਫਿਰ ਕਸ਼ਮੀਰ ਦੇ ਧਾਰਾ 370 ਵਰਗੀਆਂ ਜਜਮੈਂਟਾਂ ਕਰਨਗੇ, ਫਿਰ ਤਾਂ ਮਤਲਬ ਕੋਈ ਮਤਲਬ ਨਹੀਂ ਹੈ। ਫਿਰ ਉਹ ਦਲਿਤ ਹੋਣ ਬ੍ਰਾਹਮਣ ਹੋ, ਉਹ ਧੱਕੇ ਤਾਂ ਫਿਰ ਉਹ ਮਨੂਵਾਦ ਦੇ ਚੜ੍ਹੇ ਨੇ, ਯਾਨੀ ਬ੍ਰਾਹਮਣਵਾਦ ਦੇ ਚੜ੍ਹੇ ਨੇ। ਅਤੇ ਹੁਣ ਦੇਖਣਾ ਹੋਊਗਾ ਮਤਲਬ ਕਿਸ ਕਿਸਮ ਦੇ ਆਪਾਂ ਕਹਿ ਲਈਏ ਕਿ ਜਜਮੈਂਟਾਂ ਪੇਸ਼ ਕਰਨਗੇ, ਉਹ ਤੋਂ ਹੀ ਪਤਾ ਲੱਗੂਗਾ ਜੀ। ਸੋ ਇਹ ਤਾਂ ਆਉਣ ਵਾਲੇ ਸਮੇਂ 'ਚ ਦੇਖਣ ਦੀ ਗੱਲ ਹੋਊਗੀ। ਪਰ ਚਲੋ ਆਪਾਂ ਉਹਨਾਂ ਨੂੰ ਕਿਸੇ ਕਲਾਸ ਜਾਂ ਕਿਸੇ ਖਾਸ ਤਬਕੇ ਦੇ ਨਾਲ ਬੰਨ ਕੇ ਨਹੀਂ ਦੇਖ ਸਕਦੇ, ਕਿਉਂਕਿ ਸੀਜੀਆਈ ਨੇ ਉਹ। ਪਰ ਆਪਾਂ ਅੱਗੇ ਚੱਲੀਏ ਤਾਂ ਇੱਕ ਕੱਲ ਸ਼ਰਮਨਾਕ ਟਿੱਪਣੀ ਜਿਹੜੀ ਸਾਹਮਣੇ ਆਈ ਸੀ, ਤੁਸੀਂ ਵੀ ਉਸ ਤੇ ਚਾਨਣਾ ਪਾਇਆ ਸੀ ਪ੍ਰੋਗਰਾਮ ਦੇ ਵਿੱਚ। MP ਤੋਂ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ, ਜਦੋਂ ਕੁਰੇਸ਼ੀ ਜਿਹੜੀ ਕਿ ਆਰਮੀ ਦੀ ਜਵਾਨ ਹੈ ਤੇ ਉਹਨਾਂ ਦੇ ਵੱਲੋਂ ਲੀਡ ਕੀਤੀਆਂ ਜਾ ਰਹੀਆਂ ਪ੍ਰੈਸ ਕਾਨਫਰੰਸਾਂ ਆਪਾਂ ਲਗਾਤਾਰ ਦੇਖੀਆਂ ਨੇ, ਕ੍ਰੈਡੀਬਲ ਸੋਰਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਹੀ ਸੁਣ ਕੇ ਆਪਾਂ ਖਬਰਾਂ ਦੀ ਵੀ ਸਾਂਝ ਪਾਉਂਦੇ ਰਹੇ ਹਾਂ। ਤੁਸੀਂ ਤਾਂ ਜ਼ਿਆਦਾ ਡੀਪਲੀ ਉਹਨਾਂ ਚੀਜ਼ਾਂ ਨੂੰ ਸਟੱਡੀ ਕੀਤਾ ਸੀ। ਤੇ ਉਸ ਕੁਰੇਸ਼ੀ ਮੈਮ ਦੇ ਬਾਰੇ ਦੇ ਵਿੱਚ ਜਦੋਂ ਉਸ ਦੇ ਵੱਲੋਂ ਭੱਦੀ ਟਿੱਪਣੀ ਕੀਤੀ ਗਈ, ਉਸ ਤੋਂ ਬਾਅਦ ਅੱਜ ਕੋਰਟ ਸਖਤ ਹੋ ਗਈ ਹੈ। ਇਹ ਹੁਣ ਕੋਰਟ ਨੇ ਕੀ ਆਖਿਆ, ਇਸ ਤੇ ਵੀ ਚਾਨਣਾ ਪਾਇਓ ਤੇ ਦੱਸਿਓ ਕਿ ਕੀ ਕੁਝ ਹੋ ਸਕਦਾ ਹੈ। ਦੇਖੋ, ਮੱਧ ਪ੍ਰਦੇਸ਼ ਪੁਲਿਸ ਦੀ ਨਾਕਾਮੀ ਇਹ ਹੈ ਕਿ ਐਡਾ ਭੈੜਾ, ਐਡਾ ਘਟੀਆ ਬਿਆਨ ਦਿੱਤਾ ਸੀਗਾ ਜਿਹੜੇ BJP ਮੰਤਰੀ ਸੀਗੇ ਵਿਜੇ ਸ਼ਾਹ ਨੇ, ਅਤੇ ਉਹਨਾਂ 'ਤੇ ਕੋਈ FIR ਦਰਜ ਨਹੀਂ ਕੀਤੀ, ਜਦਕਿ ਬਹੁਤ ਸਾਰੇ ਕਾਂਗਰਸ ਦੇ ਮੰਤਰੀ ਗਏ, ਕਾਂਗਰਸ ਦੇ ਜਿਹੜੇ ਆਗੂ ਸੀਗੇ ਉਹ ਗਏ ਸੀਗੇ ਉੱਥੇ ਉਹਨਾਂ ਦੇ ਖਿਲਾਫ, ਉਹਨਾਂ ਦੇ ਉਲਟ FIR ਦਰਜ ਕਰਾਉਣ, ਪਰ ਉਹ ਕੋਈ ਵੀ ਨਹੀਂ ਕੀਤਾ। ਇਸ ਕਰਕੇ ਜਿਹੜੇ ਮੱਧ ਪ੍ਰਦੇਸ਼ ਦਾ ਹਾਈ ਕੋਰਟ ਹੈ, ਜਬਲਪੁਰ ਹਾਈ ਕੋਰਟ, ਉਹਨੇ ਕਿਤੇ ਨਾ ਕਿਤੇ ਖੁਦ ਇਸ 'ਤੇ ਨੋਟਿਸ ਲਿਆ ਗਾ ਜੀ। ਅਤੇ ਖੁਦ ਨੋਟਿਸ ਲੈ ਕੇ ਉਹਨਾਂ ਨੇ DGP ਨੂੰ ਆਦੇਸ਼ ਦਿੱਤੇ ਨੇ ਕਿ ਤੁਰੰਤ FIR ਕੀਤੀ ਜਾਵੇ ਅਤੇ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾਵੇ। ਅਤੇ ਮੈਨੂੰ ਲੱਗਦਾ ਗਾ ਕਿ ਇਸ ਮਾਮਲੇ 'ਤੇ ਹਾਈ ਕੋਰਟ ਨੇ ਜੇ ਕਿਹਾ ਗਾ ਅਤੇ ਉਹਦੇ ਖਿਲਾਫ FIR ਦਰਜ ਕੀਤੀ ਜਾਊਗੀ। ਅਤੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਜਿਹੜੇ ਘਟੀਆ ਸ਼ਰਮਨਾਕ ਬਿਆਨ ਦਿੱਤਾ ਸੀ, ਉਹਦੇ ਬਾਰੇ ਉਹ ਮਾਫੀ ਵੀ ਮੰਗ ਚੁੱਕੇ ਨੇ, ਪਰ ਮਾਫੀ ਮੰਗਣ ਨਾਲ ਹੋਣਾ ਕੁਛ ਨਹੀਂ, ਕਿਉਂਕਿ ਉਹਨਾਂ ਦੇ ਆਪਾਂ ਨੂੰ ਪਤਾ ਕਿ ਉਹਨਾਂ ਸਾਰਿਆਂ ਦੇ ਮਨਾਂ 'ਚ ਤਾਂ ਇਹੀ ਹੈ ਨਾ, ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਹੀ ਹੈ। ਮੈਨੂੰ ਲੱਗਦਾ ਕਿ ਇੱਕ ਵਾਰ ਕਾਰਵਾਈ ਹੋਣੀ ਚਾਹੀਦੀ, ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਪਤਾ ਲੱਗੂਗਾ ਉਸ ਮੰਤਰੀ ਦੀ ਅਸਲੀਅਤ। ਉਹਨੇ ਝੂਠੇ ਮਨ ਨਾਲ ਮਾਫੀ ਮੰਗੀ ਸੀ, ਬਾਅਦ 'ਚ ਹੱਸਦੇ ਬਿਆਨ ਦਿੱਤਾ ਸੀ, ਯਾਨੀ ਉਹਨੂੰ ਕੋਈ ਸ਼ਰਮ ਨਹੀਂ ਆ ਰਹੀ ਸੀ। ਮੈਨੂੰ ਲੱਗਦਾ ਗਾ ਕਿ ਉਹਦੇ 'ਤੇ ਕਾਰਵਾਈ ਤਾਂ ਹੋਣੀ ਚਾਹੀਦੀ,
ਤੇ ਦੇਖਦੇ ਹਾਂ ਬਣਦਾ ਕੀ ਹੈ। ਇਹ ਦੱਸਿਆ ਜਾ ਰਿਹਾ ਹੈਗਾ ਕਿ ਉਹਦੇ ਤੇ ਧਾਰਾ 152, 196, 197 ਦੇ ਤਹਿਤ FIR ਦਰਜ ਕੀਤੀ ਜਾ ਸਕਦੀ ਹੈਗੀ ਆ, ਲੇਕਿਨ ਹਜੇ ਤੱਕ ਮੱਧ ਪ੍ਰਦੇਸ਼ ਪੁਲਿਸ ਨੇ ਉਹਨਾਂ ਤੇ FIR ਦਰਜ ਨਹੀਂ ਕੀਤੀ ਹੈ। ਕੋਰਟ ਨੇ ਦੁਪਹਿਰੇ ਇਹ ਉਹਨਾਂ ਤੇ ਨੋਟਿਸ ਲਿਆ ਸੀ, DGP ਨੂੰ ਡਾਇਰੈਕਸ਼ਨ ਦਿੱਤੀਆਂ ਸੀਗੀਆਂ। ਸ਼ਾਮ ਹੁੰਦਿਆਂ ਹੁੰਦਿਆਂ ਮੈਂ ਚੈੱਕ ਕਰ ਰਿਹਾ ਸੀਗਾ, ਹਜੇ ਤੱਕ FIR ਦਰਜ ਨਹੀਂ ਹੋਈ ਹੈ। ਕੱਲ ਪਤਾ ਲੱਗੂਗਾ ਕਿ ਉਹਨਾਂ ਦੇ ਕਿਸ ਕਿਸਮ ਦੀ FIR ਦਰਜ ਕੀਤੀ ਜਾਂਦੀ ਹੈ ਜੀ। ਜੀ, ਵੈਸੇ ਤਾਂ ਇਹ ਛੋਟੀ ਜੀ ਗੱਲ ਹੋਵੇ, ਕੋਈ ਪੱਤਰਕਾਰ ਆਪਣੀ ਸ਼ਬਦਾਵਲੀ ਦੇ ਵਿੱਚ ਕੁਝ ਉੱਚਾ ਨੀਵਾਂ ਸ਼ਬਦ ਆਖ ਦੇਵੇ ਤਾਂ ਡੈਫਾਮੇਸ਼ਨ ਸਿੱਧਾ ਹੁੰਦਾ ਹੈ, ਜਾਂ ਫਿਰ ਜੰਗ ਦੇ ਇਹੋ ਜਿਹੇ ਮਾਹੌਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਆਰਮੀ ਦਾ ਮੋਰਾਲ ਡਾਊਨ ਕਰਨ ਵਾਲੇ ਸ਼ਬਦ ਵਰਤੇ ਗਏ ਨੇ ਜਾਂ ਇਹੋ ਜੀ ਗੱਲਬਾਤ ਹੈ, ਤਾਂ ਮਿੰਟ ਲਾਉਂਦੇ ਨੇ ਕਾਰਵਾਈ ਕਰਨ ਨੂੰ। ਪਰ ਇੱਥੇ ਹੁਣ ਸ਼ਾਇਦ ਉਹ ਭਾਜਪਾ ਦਾ ਬੰਦਾ ਹੈ, ਇਸੇ ਕਰਕੇ ਉਸ ਨੂੰ ਉਸ ਤੱਕੜੀ 'ਚ ਤੋਲਿਆ ਜਾ ਰਿਹਾ ਹੈ, ਉਸ ਨੂੰ ਕੁਝ ਨਹੀਂ ਆਖਿਆ ਜਾ ਰਿਹਾ, ਕਿਉਂਕਿ ਕੁੱਲ ਮਿਲਾ ਕੇ ਸਭ ਦੀ ਮਾਨਸਿਕਤਾ ਇੱਕੋ ਜਿਹੀ ਹੈ। ਆਪਾਂ ਕਹਿ ਕੀ ਸਕਦੇ ਹਾਂ। ਸੋ ਅਗਲੀ ਖਬਰ ਤੇ ਚੱਲੀਏ ਤਾਂ ਪੰਜਾਬ ਦੇ ਤੇ ਹਰਿਆਣੇ ਦੇ ਵਿਚਾਲੇ ਜਿਹੜਾ BBMP ਵਾਲਾ ਮੁੱਦਾ ਲਗਾਤਾਰ ਪਾਣੀ ਦਾ ਮੁੱਦਾ ਚੱਲ ਰਿਹਾ ਹੈ, ਉਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਕੋਈ ਨੋਟਿਸ ਜਾਰੀ ਹੋਏ ਨੇ ਜੀ। ਇਹ ਕਿਹਨੂੰ ਨੋਟਿਸ ਜਾਰੀ ਹੋਏ ਨੇ, ਪਾਇਓ ਚਾਨਣਾ। ਤੇ ਪੱਖ ਹਾਲੇ ਤੱਕ ਭਾਰਾ ਕਿਹਦਾ ਚੱਲ ਰਿਹਾ ਹੈ, ਕਿਹਦੇ ਪੱਖ ਦੇ ਵਿੱਚ ਕੋਰਟ ਦੇ ਵੱਲੋਂ ਜ਼ਿਆਦਾ ਪਲੜਾ ਨਜ਼ਰ ਆ ਰਿਹਾ ਹੈ, ਭਾਰਾ ਨਜ਼ਰ ਆ ਰਿਹਾ ਹੈ? ਜੀ, ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਉਹਦੇ 'ਤੇ ਸੁਣਵਾਈ ਹੋਈ ਹੈ। ਅਤੇ ਇਹ ਅੱਜ ਪਹਿਲੀ ਸੁਣਵਾਈ ਸੀਗੀ ਜਿਹੜੀ ਫਰੈਸ਼ ਪਟੀਸ਼ਨ ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀਗੀ। ਇਸ 'ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ, ਹਰਿਆਣਾ ਨੂੰ ਅਤੇ BBMP ਨੂੰ ਨੋਟਿਸ ਜਾਰੀ ਕੀਤਾ ਹੈ। ਅਤੇ ਨਾਲੋਂ ਨਾਲ ਇਹ ਵੀ ਦੱਸਿਆ ਗਾ ਕਿ ਜਿਹੜੀ ਅਗਲੀ ਸੁਣਵਾਈ ਹੈ ਉਹ 20 ਮਈ ਨੂੰ ਹੋਣ ਜਾਊਗੀ। ਯਾਨੀ ਕਿ ਹਜੇ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈਗਾ ਪੰਜਾਬ ਨੂੰ, ਹਰਿਆਣੇ ਨੂੰ, ਕੇਂਦਰ ਸਰਕਾਰ ਨੂੰ ਅਤੇ BBMP ਨੂੰ, ਉਹਦੇ 'ਤੇ ਉਹ ਜਵਾਬ ਦੇਣਗੇ। ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕੀ ਕੁਛ ਹੋਊਗਾ। ਇਸ ਤੋਂ ਇਲਾਵਾ ਇਹ ਦੱਸਿਆ ਜਾ ਰਿਹਾ ਹੈਗਾ ਕਿ BBMP ਦੀ ਇੱਕ ਇੰਪੋਰਟੈਂਟ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿਹਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਇੰਜੀਨੀਅਰ ਸ਼ਾਮਿਲ ਹੋਣਗੇ, ਹੋਣੇ ਸੀਗੇ ਅਤੇ ਇਸ ਮੀਟਿੰਗ ਨੂੰ ਅੱਜ ਪੋਸਟਪੋਨ ਕਰ ਦਿੱਤਾ ਗਿਆ ਹੈਗਾ। ਇਹ ਜਿਹੜੀ ਮੀਟਿੰਗ ਹੈ ਉਹ ਕੱਲ੍ਹ ਹੋਊਗੀ ਅਤੇ ਮਈ ਅਤੇ ਜੂਨ ਮਹੀਨੇ ਦੇ ਵਿੱਚ ਕਿੰਨਾ ਪਾਣੀ ਛੱਡਣਾ ਗਾ, ਇਸ 'ਤੇ ਰਣਨੀਤੀ ਤਿਆਰ ਕੀਤੀ ਜਾਊਗੀ। ਅਤੇ ਯਾਨੀ ਕਿ ਜਿਹੜੀ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ, ਉਹਦੇ ਕਰਕੇ ਜਿਹੜੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਇੰਜੀਨੀਅਰਾਂ ਦੀ ਜਿਹੜੀ ਬੈਠਕ ਹੋਣੀ ਸੀ, ਮੀਟਿੰਗ ਹੋਣੀ ਸੀ, ਉਹਨੂੰ ਵੀ ਪੋਸਟਪੋਨ ਕਰਨਾ ਪਿਆ ਜੀ। ਅਤੇ ਹਜੇ ਤੱਕ ਜਿਹੜਾ ਮਈ ਅਤੇ ਜੂਨ ਮਹੀਨੇ ਦੇ ਵਿੱਚ ਕਿੰਨਾ ਪਾਣੀ ਛੱਡਣਾ ਗਾ, ਇਸ ਮੁੱਦੇ ਦੀ ਰਣਨੀਤੀ ਨਹੀਂ ਬਣ ਪਾਈ ਹੈ। ਅਤੇ ਦੇਖਦੇ ਹਾਂ ਕਿ 20 ਮਈ, ਹੁਣ ਆਪਾਂ ਨੂੰ 20 ਮਈ ਦਾ ਇੰਤਜ਼ਾਰ ਕਰਨਾ ਪਊਗਾ ਕਿ ਕੇਂਦਰ ਸਰਕਾਰ, ਹਰਿਆਣਾ ਅਤੇ BBMP ਕੀ ਜਵਾਬ ਦਾਖਲ ਕਰਦੇ ਨੇ। ਪੰਜਾਬ ਲਗਾਤਾਰ ਕਈ ਮੁੱਦੇ ਚੁੱਕ ਰਿਹਾ ਗਾ ਆਪਣੀ ਪਟੀਸ਼ਨ 'ਚ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜਾ ਪਾਣੀ ਹੈਗਾ ਉਹ ਦਿੱਤਾ ਜਾ ਚੁੱਕਿਆ ਗਾ ਉਹਨਾਂ ਦੇ ਕੋਟੇ ਦਾ, ਹਰਿਆਣੇ ਦੇ ਕੋਟੇ ਦਾ, ਅਤੇ ਉਹ ਜ਼ਿਆਦਾ ਮੰਗਦੇ ਨੇ। BBMP ਅਤੇ ਪੰਜਾਬ ਨੇ ਆਰੋਪ ਲਾਏ ਸੀਗੇ ਕਿ ਉਹਨਾਂ ਨਾਲ ਭੇਦਭਾਵ ਕਰਦੇ ਨੇ ਅਤੇ ਉਹਨਾਂ ਦੀ ਗੱਲ ਨੂੰ ਨਹੀਂ ਸੁਣਦੇ। ਅਤੇ ਹੋਰ ਵੀ ਕਈ ਚੀਜ਼ਾਂ ਸੀਗੀਆਂ ਜਿਨ੍ਹਾਂ ਬਾਰੇ ਜਿਹੜਾ ਪੰਜਾਬ ਦੇ CM ਭਗਵੰਤ ਮਾਨ ਨੰਗਲ ਡੈਮ ਵੀ ਪਹੁੰਚੇ ਸੀਗੇ 1 ਮਈ ਨੂੰ, ਅਤੇ ਉਹਨਾਂ ਨੇ ਆਲ ਪਾਰਟੀ ਮੀਟਿੰਗ ਵੀ ਸੱਦੀ ਸੀ ਅਤੇ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਸੀ। 6 ਮਤੇ ਵੀ ਪਾਸ ਕੀਤੇ ਸੀਗੇ। ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ BBMP ਦੇ ਚੇਅਰਮੈਨ ਨੇ ਹਲਫਨਾਮਾ ਵੀ ਦਾਖਲ ਕੀਤਾ ਸੀਗਾ 8 ਮਈ ਨੂੰ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਸ ਹਲਫਨਾਮੇ ਤੋਂ ਬਾਅਦ ਹੀ ਉਹ ਪਾਣੀ ਛੱਡਣ ਵੀ ਪਹੁੰਚੇ ਸੀਗੇ, ਪਰ ਫਿਰ ਤੋਂ ਪੰਜਾਬ ਨੇ ਪਾਣੀ ਨਹੀਂ ਛੱਡਣ ਦਿੱਤਾ ਸੀਗਾ। ਅਤੇ ਉਹ ਆਪਾਂ ਸਾਰੇ ਚੀਜ਼ਾਂ ਦੇਖ ਚੁੱਕੇ ਹੈਗੇ ਹਾਂ। ਹੁਣ ਇਸ ਘਟਨਾਕ੍ਰਮ ਦੇ 'ਤੇ 20 ਮਈ ਨੂੰ ਪਤਾ ਲੱਗੂਗਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਕੀ ਰੁਖ ਰਹੂਗਾ ਜੀ। ਜੀ, ਇਸੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਕਿੰਨੀਆਂ ਹੋ ਚੁੱਕੀਆਂ ਨੇ, ਹੁਣ ਤੱਕ ਦੀ ਗਿਣਤੀ, ਤੇ ਹੁਣ ਤੱਕ ਹੋਰ ਕੀ ਵਾਪਰ ਚੁੱਕਿਆ ਉਸ ਮਾਮਲੇ ਦੇ ਵਿੱਚ, ਕਿਸ ਤੇ ਕਾਰਵਾਈ ਹੋਈ ਹੈ, ਇਹ ਸਾਰੇ ਘਟਨਾਕ੍ਰਮ ਬਾਰੇ ਪਾਇਓ ਜਾਣ। ਜੀ, ਕੱਲ੍ਹ ਜਦੋਂ ਆਪਾਂ ਦਿਨੇ ਇਸ ਖਬਰ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀਗਾ, ਇਸ ਖਬਰ ਨੂੰ ਕਵਰ ਕਰਨਾ ਸ਼ੁਰੂ ਕੀਤਾ ਸੀਗਾ, ਉਦੋਂ ਜਿਹੜੀ ਪਹਿਲਾ ਜਿਹੜਾ ਡੈਥ ਟੋਲ ਸੀਗਾ ਉਹ 14 ਲੋਕਾਂ ਦਾ ਸੀਗਾ। ਸ਼ਾਮ ਨੂੰ ਬੁਲੇਟਿਨ ਕਰਦਿਆਂ ਉਹ ਡੈਥ ਟੋਲ 21 ਦਾ ਹੋ ਚੁੱਕਿਆ ਸੀਗਾ। ਅਤੇ ਅੱਜ ਆਪਾਂ ਗੱਲ ਕਰ ਰਹੇ ਹਾਂ, ਉਦੋਂ ਤੱਕ 23 ਲੋਕਾਂ ਦੀ ਡੈਥ ਹੋ ਚੁੱਕੀ ਹੈਗੀ ਆ। 2 ਲੋਕਾਂ ਦੀ ਹੋਰ ਡੈਥ ਹੋਈ ਹੈ, ਰਾਤ ਨੂੰ ਹੋਈ ਹੈ। ਉਹ ਦੇਰ ਰਾਤ ਬਹੁਤ, ਮਤਲਬ ਤੁਸੀਂ ਲਾਓ ਕਿ ਉਹ ਗੰਭੀਰ ਤੌਰ 'ਤੇ ਬਿਮਾਰ ਸੀਗੇ, ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ। ਅਤੇ ਹਜੇ ਵੀ 10 ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਹੈ। ਉਹਨਾਂ ਦਾ ਜਿਹੜਾ ਇਲਾਜ ਹੈ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਚੱਲ ਰਿਹਾ ਗਾ। ਅਤੇ ਜਿਹੜੇ
ਆਰੋਪੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਪੁਲਿਸ ਵੱਲੋਂ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਾ ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਜਿਸਨੇ ਇਹ ਸ਼ਰਾਬ ਜ਼ਹਿਰੀਲੀ ਸ਼ਰਾਬ ਵੇਚੀ ਸੀਗੀ ਉਹ ਵੀ ਆਪ ਖੁਦ ਪੀ ਕੇ ਸ਼ਰਾਬ ਨੂੰ ਖੁਦ ਵੀ ਉਹ ਮਰ ਗਿਆ ਹੈਗਾ। ਉਹਨਾਂ ਦੀ ਜਿਹੜੀ ਘਰਵਾਲੀ ਹੈਗੀ ਨਿੰਦਰ ਕੌਰ ਉਹਨੂੰ ਪੁਲਿਸ ਨੇ ਚੱਕ ਲਿਆ ਹੈਗਾ, ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹ ਹਜੇ ਤੱਕ ਜਾਣਕਾਰੀਆਂ ਹੈਗੀਆਂ। ਹਜੇ ਤੱਕ ਇਸ ਮਾਮਲੇ ਦੇ ਵਿੱਚ 16 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਕੁਝ ਰੇਡਾਂ ਵੀ ਪਈਆਂ ਨੇ ਮਨਦੀਪ ਜੀ। ਕੀ ਹੈਲੋ ਮਨਦੀਪ ਜੀ, ਕੁਝ ਰੇਡਾਂ ਵੀ ਪਈਆਂ ਨੇ, ਇਹ ਖਬਰ ਆ ਰਹੀ ਹੈ ਇਸ ਹਾਂ ਸਮੇਂ ਦੇ ਰੇਡਾਂ ਬਹੁਤ ਸਾਰੀਆਂ ਰੇਡਾਂ ਪਈਆਂ ਨੇ। ਮਜੀਠੇ ਹਲਕੇ 'ਚ ਵੀ ਪਈਆਂ ਨੇ ਔਰ ਅੱਡ ਥਾਵਾਂ 'ਤੇ ਵੀ ਪਈਆਂ ਨੇ। ਈਵਨ ਮਜੀਠੇ ਦੇ ਜਿਹੜੇ DSP ਹੈਗੇ, SHO ਹੈਗੇ ਆ ਤੇ ETO ਹੈਗੇ ਆ, ਉਹਨਾਂ ਇੰਸਪੈਕਟਰ ਹੈਗੇ ਆ, ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈਗਾ। ਤਕਰੀਬਨ 5 ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈਗਾ ਤੇ ਇਹ ਜਿਹੜੀ ਦਿੱਲੀ ਦੇ ਵਿੱਚ ਵੀ ਰੇਡਾਂ ਪਈਆਂ ਨੇ। ਦਿੱਲੀ ਤੋਂ ਪਿਓ ਅਤੇ ਪੁੱਤ ਨੂੰ ਅਰੈਸਟ ਕੀਤਾ ਗਿਆ ਹੈਗਾ। ਉਹਨਾਂ ਨੇ ਹੀ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੀ ਮੈਥਨੋਲ ਹੈ ਉਹ ਭੇਜੀ ਸੀਗੀ ਤੇ ਲੁਧਿਆਣੇ ਰਾਹੀਂ ਉਹ ਆਈ ਸੀਗੀ। 35,000 ਰੁਪਏ ਉਹਨਾਂ ਨੇ ਆਨਲਾਈਨ ਟ੍ਰਾਂਸਫਰ ਵੀ ਕੀਤੇ ਸੀਗੇ ਤੇ ਜਿਹੜੇ ਕੈਮੀਕਲ ਭੇਜਣ ਵਾਲੇ ਹੈਗੇ ਆ ਪਿਓ ਪੁੱਤ ਰਵਿੰਦਰ ਜੈਨ ਅਤੇ ਰਿਸ਼ਭ ਜੈਨ, ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਆਇਆ ਗਿਆ ਹੈਗਾ। ਤਕਰੀਬਨ 7 ਪਿੰਡਾਂ 'ਚ ਰੇਡਾਂ ਹੋਈਆਂ ਨੇ। ਲੁਧਿਆਣੇ ਰੇਡਾਂ ਹੋਈਆਂ ਨੇ, ਦਿੱਲੀ ਰੇਡਾਂ ਹੋਈਆਂ ਨੇ ਤੇ ਔਰ ਅੰਮ੍ਰਿਤਸਰ ਦੇ ਵਿੱਚ ਵੀ ਰੇਡਾਂ ਹੋਈਆਂ ਨੇ। ਰੇਡਾਂ ਤਾਂ ਜੀ ਲਗਾਤਾਰ ਚੱਲ ਰਹੀਆਂ ਨੇ ਤੇ ਪੰਜਾਬ ਸਰਕਾਰ ਨੇ ਜਿਹੜੇ ਮਰੇ ਨੇ ਉਹਨਾਂ ਨੂੰ 10-10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈਗੀ ਆ ਤੇ ਹਜੇ ਵੀ ਮਤਲਬ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਆ ਜਿਹੜੇ ਮਤਲਬ ਜਿਨ੍ਹਾਂ 'ਚ ਉਸ ਕਿਸਮ ਦੇ ਲੱਛਣ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ। ਤਕਰੀਬਨ ਇਹ ਦੱਸਿਆ ਜਾ ਰਿਹਾ ਹੈਗਾ 15 ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੇ ਉਹ ਸ਼ਰਾਬ ਪੀਤੀ ਸੀ, ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਤੇ ਇੱਧਰ ਉੱਧਰ ਪਿੰਡਾਂ 'ਚ ਲੁਕੇ ਹੋਏ ਨੇ, ਉਹ ਫੜਨ 'ਚ ਹੀ ਨਹੀਂ ਆ ਰਹੇ। ਇਹ ਵੀ ਗੱਲ ਹੈ। ਮਤਲਬ ਐਡਾ ਮਤਲਬ ਸਿੰਪਲ ਨਹੀਂ ਹੈ ਕਿ ਜਿੰਨੇ ਵੀ ਲੋਕ ਸੀਗੇ ਜਿਨ੍ਹਾਂ ਨੇ ਵੀ ਜ਼ਹਿਰੀਲੀ ਸ਼ਰਾਬ ਪੀਤੀ ਸਾਰੇ ਦੇ ਸਾਰੇ ਹੀ ਹਸਪਤਾਲ 'ਚ ਪਹੁੰਚ ਗਏ ਫਿਰ ਮਰ ਗਏ। ਕੁਛ ਲੋਕ ਇੱਦਾਂ ਦੇ ਹੈਗੇ ਜਿਹੜੇ ਲੁਕੇ ਹੋਏ ਨੇ, ਉਹਨਾਂ ਬਾਰੇ ਅਜੇ ਗੱਲ ਕਲੀਅਰ ਨਹੀਂ ਹੋ ਰਹੀ ਜੀ। ਸੋ ਇਸੇ ਦੇ ਨਾਲ ਇਸ ਖਬਰ ਤੇ ਵੀ ਪਾਇਓ ਚਾਨਣਾ ਕਿ ਇੱਕ JNK ਤੋਂ ਇਨਪੁਟ ਆਉਂਦੀ ਹੈ, ਉਸ ਦੇ ਆਧਾਰ ਤੇ ਪੰਜਾਬ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਇਹ ਕਿਸ ਦੀ ਗ੍ਰਿਫਤਾਰੀ ਹੋਈ ਹੈ, ਕਿੱਥੋਂ ਹੋਈ ਹੈ, ਇਨਪੁਟ ਕੀ ਸੀ, ਪਾਇਓ ਚਾਨਣਾ। ਦੇਖੋ JNK ਤੋਂ ਇੱਕ ਇਨਪੁਟ ਆਈ ਸੀਗੀ, JNK ਪੁਲਿਸ ਨੇ ਦਿੱਤੀ ਸੀਗੀ ਤੇ ਪਠਾਨਕੋਟ ਰੇਲਵੇ ਸਟੇਸ਼ਨ ਤੇ ਇੱਕ ਸੰਦਿਗਧ ਨੂੰ ਫੜਿਆ ਗਾ। ਉਹ ਟ੍ਰੇਨ ਤੋਂ ਉਤਰ ਰਿਹਾ ਸੀਗਾ, ਉਸ ਤੋਂ ਬਾਅਦ ਹੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਦੱਸਿਆ ਜਾ ਰਿਹਾ ਹੈਗਾ ਕਿ ਉਹ ਅੰਮ੍ਰਿਤਸਰ ਏਅਰਪੋਰਟ ਤੇ ਜਿਹੜਾ ਪਹਿਲਾ ਯਾਤਰੀ ਵਿਮਾਨ ਲੈਂਡ ਹੋਇਆ ਸੀਗਾ ਕਤਰ ਏਅਰਵੇਜ਼ ਦਾ, ਉਸ 'ਚ ਉਹ ਆਇਆ ਸੀਗਾ ਤੇ ਇਹ ਨਿਕਲ ਕੇ ਗੱਲ ਸਾਹਮਣੇ ਆ ਰਹੀ ਹੈ। ਹਜੇ ਤੱਕ ਇਹਦੇ ਬਾਰੇ ਕੋਈ ਕਨਫਰਮ ਨਹੀਂ ਹੈ ਕਿ ਉਹ ਬੰਦਾ ਕੌਣ ਸੀਗਾ, ਕਿਵੇਂ ਸੀਗਾ, ਲੇਕਿਨ ਇਹ ਹਜੇ ਮਤਲਬ ਪੁਲਿਸ ਵੀ ਕੋਈ ਉਹਦੇ ਬਾਰੇ ਕੰਕਰੀਟ ਗੱਲ ਨਹੀਂ ਦੱਸ ਰਹੀ। ਮਤਲਬ ਹਜੇ ਆਪਾਂ ਵੀ ਉਸ 'ਚ ਹੀ ਹੈਗੇ ਆ। ਮਤਲਬ ਮੈਂ ਵੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਅੱਡ ਵੈਬਸਾਈਟਾਂ ਵੀ ਦੇਖੀਆਂ ਸਮਾਚਾਰ ਕਿ ਕਿਸੇ ਹੋਰ ਪੱਤਰਕਾਰ ਨੇ ਕੋਈ ਜਾਣਕਾਰੀ ਇਕੱਠੀ ਕੀਤੀ ਹੋਵੇ ਤੇ ਕੁਛ ਕਲੀਅਰ ਨਹੀਂ ਲੱਗ ਪਾ ਰਿਹਾ ਹੈਗਾ ਕਿ ਉਹ ਬੰਦਾ ਕਿੱਥੋਂ ਹੈਗਾ ਕਿੱਥੋਂ ਨਹੀਂ। ਕਈ ਲੋਕ ਇਹ ਹੀ ਕਹਿ ਰਹੇ ਨੇ ਕਿ ਮਤਲਬ ਕਈ ਪੁਲਿਸ ਵਾਲੇ ਇਹ ਕਹਿ ਰਹੇ ਨੇ ਕਿ ਉਹ ਤਾਂ ਇੱਥੋਂ ਦਾ ਹੀ ਹੈਗਾ, ਜੰਮੂ ਤੋਂ ਪਠਾਨਕੋਟ ਆਇਆ ਸੀਗਾ। ਕਈ ਲੋਕ ਕਹਿ ਰਹੇ ਨੇ ਕਿ ਉਹ ਬਾਹਰੋਂ ਆਇਆ ਹੈਗਾ। ਕੁਛ ਵੀ ਅਜੇ ਉਸ ਬਾਰੇ ਕਲੀਅਰ ਨਹੀਂ ਹੈਗਾ। ਕਲੀਅਰ ਹੋਊਗਾ ਉਦੋਂ ਹੀ ਪਤਾ ਲੱਗੂਗਾ, ਲੇਕਿਨ ਉਸ ਦੀ ਗ੍ਰਿਫਤਾਰੀ ਦੀ ਗੱਲ ਪੂਰੀ ਮੀਡੀਆ ਦੇ ਵਿੱਚ ਅਤੇ ਆਪਾਂ ਕਹਿ ਲਈਏ ਕਿ ਸਾਰੇ ਕਿਤੇ ਚੱਲ ਰਹੀ ਹੈਗੀ ਆ ਜੀ। ਸੋ ਖਬਰ ਤਾਂ ਚੱਲ ਰਹੀ ਹੈ, ਇੱਧਰ ਕੁਝ ਖਬਰਾਂ ਇਹ ਵੀ ਚੱਲ ਰਹੀਆਂ ਸੀ ਕਿ ਮਲੇਰਕੋਟਲੇ ਤੋਂ ਵੀ ਗ੍ਰਿਫਤਾਰੀ ਹੋਈ ਹੈ ਸੰਦਿਗਧ ਦੀ ਤੇ ਪਾਣੀਪਤ ਅੰਮ੍ਰਿਤਸਰ ਤੋਂ ਹੀ ਹੈ। ਮਤਲਬ ਇਹ ਬੰਦਿਆਂ ਨੂੰ ਫੜ ਰਹੇ ਨੇ, ਰਾਉਂਡ ਅਪ ਕਰ ਰਹੇ ਨੇ ਤੇ ਉਹਨਾਂ ਤੇ ਆਰੋਪ ਹੀ ਲਾ ਰਹੇ ਨੇ ਕਿ ਇਹ ਪਾਕਿਸਤਾਨ ਵਾਸਤੇ ਜਾਸੂਸੀਆਂ ਕਰ ਰਹੇ ਨੇ। ਪਾਣੀਪਤ ਤੋਂ ਇੱਕ ਮੁੰਡੇ ਨੂੰ ਫੜਿਆ ਗਾ, ਉਹ ਉੱਤਰ ਪ੍ਰਦੇਸ਼ ਦੇ ਕਰਾਨਾ ਤੋਂ ਹੈਗਾ ਤੇ ਮਲੇਰਕੋਟਲੇ ਤੋਂ ਹੋਈਆਂ ਨੇ। ਬਰਨਾਲੇ ਤੋਂ 2 ਬੰਦਿਆਂ ਨੂੰ ਫੜਿਆ ਗਾ, ਇੱਕ ਬਠਿੰਡੇ ਤੋਂ ਫੜਿਆ ਗਾ ਤੇ ਇਹ ਸਾਰੀਆਂ ਗ੍ਰਿਫਤਾਰੀਆਂ ਇਹ ਕਹਿ ਕੇ ਹੋ ਰਹੀਆਂ ਨੇ ਕਿ ਪਾਕਿਸਤਾਨ ਵਾਸਤੇ ਜਾਸੂਸੀ ਕਰਦੇ ਸੀਗੇ। ਜੀ। ਸੋ ਇਹ ਸਭ ਦੇ ਵਿਚਾਲੇ ਹੁਣ ਭਾਰਤ ਪਾਕ ਤਣਾਅ ਜਦੋਂ ਥੋੜਾ ਘਟਿਆ ਹੈ ਤਾਂ ਸਕੂਲ ਖੁੱਲੇ ਨੇ ਫਾਜ਼ਿਲਕਾ ਦੇ ਵਿੱਚ ਖਾਸ ਤੌਰ ਤੇ। ਇਹ ਹੁਣ ਪੂਰਨ ਤੌਰ ਤੇ ਸਕੂਲ ਸਾਰੇ ਖੋਲ ਦਿੱਤੇ ਗਏ ਨੇ ਜਾਂ ਫਿਰ ਇਹਦੇ ਲਈ ਵੀ ਕੋਈ ਗਾਈਡਲਾਈਨਸ ਜਾਰੀ ਹੋਈਆਂ ਨੇ? ਹਾਂਜੀ, ਫਾਜ਼ਿਲਕਾ ਦੇ ਵਿੱਚ ਮਤਲਬ ਸਕੂਲ ਖੋਲ੍ਹੇ ਗਏ ਨੇ
ਤੇ ਅੱਜ ਹੀ ਖੋਲ੍ਹੇ ਗਏ ਨੇ, ਪਹਿਲਾ ਦਿਨ ਸੀਗਾ ਅਤੇ ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਸੀਗੇ ਕਿ ਇਹ ਜਿਹੜਾ ਤਣਾਅ ਕਮ ਹੋਇਆਗਾ, ਘੱਟ ਹੋਇਆਗਾ, ਉਸ ਤੋਂ ਬਾਅਦ ਹੀ ਇਹ ਸਕੂਲ ਖੋਲ੍ਹੇ ਗਏ ਹੈਗੇ ਆ। ਅਤੇ ਜਿਹੜੀ ਕਲਾਸਾਂ ਹੈਗੀਆਂ ਉਹ ਤਾਂ ਮਤਲਬ ਨੋਰਮਲੀ ਚੱਲ ਰਹੀਆਂ ਨੇ, ਪਰ ਪਿਛਲੇ ਇੱਕ ਹਫ਼ਤੇ ਤੋਂ ਬੰਦ ਸੀਗਾ ਅਤੇ ਸਿਲੇਬਸ ਬਹੁਤ ਜ਼ਿਆਦਾ ਪੈਂਡਿੰਗ ਹੈਗਾ, ਅਤੇ ਅਗਲੇ ਆਉਣ ਵਾਲੇ 10-15 ਦਿਨਾਂ ਦੇ ਅੰਦਰ ਅੰਦਰ ਹੀ ਬੱਚਿਆਂ ਨੂੰ ਉਹ ਸਿਲੇਬਸ ਕਵਰ ਕਰਨਾ ਪਊਗਾ। ਹਦਾਇਤ ਤਾਂ ਇਹੀ ਹੈ ਕਿ ਮਤਲਬ ਜ਼ਿਆਦਾ ਲੇਟ ਨਾ ਹੋਵੇ ਬੱਚਿਆਂ ਨੂੰ। ਦੱਸਿਆ ਗਿਆ ਹੈਗਾ ਕਿ 3 ਵਜੇ ਤੱਕ ਹੀ ਸਕੂਲ ਚੱਲਣ ਜਾਂ ਉਸ ਤੋਂ ਜ਼ਿਆਦਾ ਲੇਟ ਨਾ ਕਰਨ। ਉੱਦਾਂ ਤਾਂ 2 ਵਜੇ 3 ਵਜੇ ਤੇ ਪਹਿਲਾਂ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਕਹੀ ਗਈ ਹੈਗੀ ਆ। ਇਹ ਮੋਟਾ ਹੈਗਾ। ਬਾਕੀ ਆਪਾਂ ਫਾਜ਼ਿਲਕੇ ਬਾਰੇ ਗੱਲ ਕਰ ਰਹੇ ਹਾਂ, ਮੈਂ ਫਿਰੋਜ਼ਪੁਰ ਦੀ ਵੀ ਇੱਕ ਖਬਰ ਦੱਸ ਦਿੰਦਾ। ਫਿਰੋਜ਼ਪੁਰ ਦੇ ਵਿੱਚ ਵੀ ਵੱਡੀ ਛਾਪੇਮਾਰੀ ਕੀਤੀ ਗਈ ਹੈ। ਸਤਲੁਜ ਦਰਿਆ ਦੇ ਅੰਦਰ ਜਿਹੜੀ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਜ਼ਹਿਰੀਲੀ ਸ਼ਰਾਬ ਹੈਗੀ ਆ ਉਹ ਮਿਲੀ ਹੈਗੀ ਆ। ਟੰਕੀਆਂ 'ਚ ਪਾ ਕੇ ਦੇਸੀ ਸ਼ਰਾਬ ਉੱਥੇ ਸਿੱਟ ਰੱਖੀ ਸੀਗੀ ਅਤੇ ਉਹ ਕੱਢੀ ਗਈ ਹੈ। ਪੋਲੀਥੀਨ ਦੇ ਵਿੱਚ ਸ਼ਰਾਬ ਸਿੱਟ ਰੱਖੀ ਸੀਗੀ। ਉੱਥੇ ਜਿਹੜਾ ਇਲਾਕਾ ਹੁੰਦਾ ਗਾ, ਆਪਾਂ ਕਹਿ ਲਈਏ ਨਦੀ ਵਾਲਾ ਜਿਹੜਾ ਇਲਾਕਾ ਹੁੰਦਾ ਗਾ, ਉੱਥੇ 4 ਭੱਠੀਆਂ ਵੀ ਮਿਲੀਆਂ ਨੇ, ਉਹਨਾਂ ਨੂੰ ਵੀ ਤੋੜਿਆ ਗਿਆ ਹੈਗਾ। ਅਤੇ ਜਿਹੜੇ ਟਿਊਬ ਹੋ ਗਏ ਆਪਣੇ ਟਰੈਕਟਰਾਂ ਦੀਆਂ ਟਿਊਬਾਂ ਹੋ ਗਈਆਂ, ਉਹਨਾਂ 'ਚ ਵੀ ਸ਼ਰਾਬ ਪਾ ਕੇ ਸਿੱਟੀ ਹੋਈ ਸੀ। ਅਤੇ ਅੱਡ ਕਿਸਮ ਨਾਲ ਜਿਹੜੀ ਜ਼ਹਿਰੀਲੀ ਸ਼ਰਾਬ ਸੀ ਉਹ ਸਤਲੁਜ ਦਰਿਆ ਦੇ ਵਿੱਚ ਸਿੱਟੀ ਹੋਈ ਸੀਗੀ, ਉਹ ਸਾਰੀ ਬਰਾਮਦ ਕੀਤੀ ਗਈ ਹੈਗੀ ਆ। ਅਤੇ ਮਤਲਬ ਇਹ ਉਸ ਇਲਾਕੇ ਦੀ, ਮਤਲਬ ਤੁਸੀਂ ਆਪ ਲਾ ਕੇ ਚੱਲੋ ਕਿ ਕਿੱਡਾ ਵੱਡਾ ਹੈਗਾ ਇਹ ਸ਼ਰਾਬ ਮਾਫੀਆ, ਕਿ ਦਰਿਆ ਨੂੰ ਹੀ ਨਹੀਂ ਛੱਡ ਰਿਹਾ, ਦਰਿਆ ਦੇ ਅੰਦਰ ਸ਼ਰਾਬ ਉਹਨੇ ਸਿੱਟੀ ਹੋਈ ਸੀਗੀ, ਲਕੋਈ ਹੋਈ ਸੀਗੀ। ਜੀ, ਇਹ ਸਾਰਾ ਕੁਝ ਤਾਂ ਇੱਧਰ ਸੁਲਤਾਨਪੁਰ ਏਰੀਏ 'ਚ ਵੀ ਵਾਧੂ ਚੱਲਦਾ ਬਾਈ। ਜਦੋਂ ਇਹ ਚੀਜ਼ਾਂ ਦੀਆਂ ਖਬਰਾਂ ਆਉਂਦੀਆਂ ਨੇ, ਕਈ ਵਾਰ ਇਹਨਾਂ ਤੇ ਰੇਡਾਂ ਕੀਤੀਆਂ ਜਾਂਦੀਆਂ ਨੇ, ਪਰ ਫਿਰ ਕਈ ਵਾਰ ਇਸ ਦੇ ਵਿੱਚੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਦੀ ਗੱਲ ਆਉਂਦੀ ਹੈ ਕਿ ਸ਼ਾਮ ਨੂੰ ਗੱਡੀ ਖੜਦੀ ਹੈ ਭਾਈ, ਉਹ ਆਪਣਾ ਹਿੱਸਾ ਸ਼ਾਮ ਨੂੰ ਚੱਕਦੇ ਨੇ ਤੇ ਨਾਲੇ ਆਪ ਨਜ਼ਾਰੇ 'ਚ ਨਾਲੇ ਵੇਚਣ ਵਾਲਾ ਨਜ਼ਾਰੇ 'ਚ। ਸੋ ਇਦਾਂ ਦੀਆਂ ਕਈ ਗੱਲਾਂ ਨੇ। ਤੋ ਅੱਗੇ ਚਲੀਏ ਜੀ, ਅਗਲੀ ਖਬਰ ਕਹਿੰਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਲਾ ਦਿੱਤੇ। ਕਹਿੰਦੇ ਵੀ ਇਹ ਜਿਹੜੀ ਭਾਰਤ ਪਾਕ ਦੇ ਵਿੱਚ ਤਣਾਅ ਵਾਲੀ ਸਥਿਤੀ ਸੀ, ਇਹ ਵੀ ਕਾਰਪੋਰੇਟਾਂ ਦੀ ਦੇਣ ਹੈ। ਹਾਂਜੀ, ਅੱਜ ਪੰਜਾਬ ਦੇ ਵਿੱਚ ਅੱਡ ਕਿਸਾਨ ਜਥੇਬੰਦੀਆਂ ਨੇ ਡੀਸੀ ਦਫ਼ਤਰਾਂ ਤੱਕ ਮਾਰਚ ਕੀਤੇ ਹੈਗੇ ਆ, ਅਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਇਹ ਤਣਾਅ ਬਣਾਇਆ ਗਿਆ, ਯੁੱਧ ਵਰਗਾ ਮਾਹੌਲ ਬਣਾਇਆ ਗਿਆ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ, ਇਹਦੇ 'ਚ ਕਿਤੇ ਨਾ ਕਿਤੇ ਹਥਿਆਰਾਂ ਵੇਚਣ ਵਾਲੀਆਂ ਜਿਹੜੀ ਕੰਪਨੀਆਂ ਸੀਗੀਆਂ ਅਤੇ ਕਾਰਪੋਰੇਟ ਸੀਗੇ, ਇਹ ਦੋਵੇਂ ਮੁਲਕਾਂ ਨੂੰ ਲੜਾਉਣਾ ਚਾਹੁੰਦੇ ਸੀਗੇ। ਅਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤਣਾਅ ਘਟ ਰਿਹਾ ਹੈਗਾ ਜਾਂ ਫਿਰ ਸੀਜ਼ ਫਾਇਰ ਲੱਗਿਆ ਗਾ, ਉਹਦੇ ਨਾਲ ਹੀ ਲੋਕਾਂ ਨੂੰ ਮਤਲਬ ਆਰਾਮ ਮਿਲਿਆ ਗਾ, ਪੰਜਾਬ ਨੂੰ ਅਤੇ ਕਸ਼ਮੀਰ ਨੂੰ ਫਾਇਦਾ ਹੋਇਆ ਗਾ। ਇਹ ਗੱਲ ਕਹੀ ਜਾ ਰਹੀ ਹੈ। ਕਹਿੰਦੇ ਕਿ ਅਤੇ ਕਿਸਾਨਾਂ ਨੇ ਇਹ ਗੱਲ ਵੀ ਕਹੀ ਕਿ ਯੁੱਧ 'ਚ ਜਿੰਨਾ ਵੀ ਨੁਕਸਾਨ ਹੁੰਦਾ ਗਾ, ਉਹਦੇ 'ਚ ਜਿਹੜੇ ਆਮ ਨਾਗਰਿਕ ਹੈਗੇ ਉਹਨਾਂ ਦਾ ਨੁਕਸਾਨ ਜ਼ਿਆਦਾ ਹੁੰਦਾ ਗਾ, ਕਿਉਂਕਿ ਸਰਕਾਰਾਂ ਉਹਨਾਂ ਦੇ ਟੈਕਸ ਦੇ ਪੈਸਿਆਂ ਤੋਂ ਹੀ ਚੱਲਦੀਆਂ ਨੇ। ਉਹਨਾਂ ਦੇ ਖੇਤਾਂ 'ਚੋਂ ਹੀ ਆ ਕੇ ਯੁੱਧ ਲੜਿਆ ਜਾਂਦਾ ਗਾ, ਅਤੇ ਉਹਨਾਂ ਦੀ ਫਸਲਾਂ ਬਰਬਾਦ ਹੁੰਦੀਆਂ ਨੇ, ਅਤੇ ਉਹਨਾਂ ਦੇ ਘਰਾਂ 'ਚ ਆ ਕੇ ਗੋਲੇ ਵੱਜਦੇ ਨੇ, ਅਤੇ ਉਹਨਾਂ ਦੇ ਮਤਲਬ ਉਹਨਾਂ ਦੀ ਜਿਹੜੀ ਲਾਈਫ ਹੈ, ਆਮ ਲੋਕਾਂ ਦੀ ਜਿਹੜੀ ਲਾਈਫ ਹੈ ਉਹ ਡਿਸਟਰਬ ਹੁੰਦੀ ਹੈ, ਅਤੇ ਆਮ ਲੋਕ ਹੀ ਮਾਰੇ ਜਾਂਦੇ ਨੇ। ਇਹ ਗੱਲ ਅੱਜ ਕਿਸਾਨਾਂ ਵੱਲੋਂ ਕਹੀ ਗਈ ਸੀਗੀ, ਅਤੇ ਮਤਲਬ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਹੀ ਇਹ ਮਾਰਚ ਕੱਢੇ ਗਏ ਸੀਗੇ। ਅਤੇ ਇਹਦੇ 'ਚ ਅੱਡ ਉਗਰਾਹਾਂ ਜਿਹੜਾ ਗਰੁੱਪ ਸੀਗਾ, ਉਹਨੇ ਤਾਂ ਪ੍ਰੋਪਰ ਸਟੇਟਮੈਂਟ ਵੀ ਜਾਰੀ ਕੀਤੀ ਸੀਗੀ ਯੁੱਧ ਦੇ ਖਿਲਾਫ। ਅਤੇ ਪੰਜਾਬ ਦੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਸੀਗੀਆਂ, ਸਾਰਿਆਂ ਦੀ ਇਹ ਪੋਜੀਸ਼ਨ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਨਹੀਂ ਹੋਣਾ ਚਾਹੀਦਾ। ਜੀ, ਯੁੱਧ ਤਾਂ ਕੋਈ ਵੀ ਨਹੀਂ ਚਾਹੁੰਦਾ, ਪਰ ਅਗਲੀ ਖਬਰ ਬੜੀ ਰੌਚਕ ਹੈ ਕਿ ਜਿਹੜੇ ਪਾਕਿਸਤਾਨੀ ਪੀਐਮ ਸ਼ਰੀਫ ਹੋਣੀ ਨੇ, ਉਹਨਾਂ ਦੇ ਪੜਦਾਦਿਆਂ ਦੀ ਜ਼ਮੀਨ, ਪੜਦਾਦਿਆਂ ਦੀ ਕਹਿ ਲਈਏ ਕਿ ਇੱਕ ਤਰੀਕੇ ਨਾਲ ਕਬਰ ਹੈ, ਉਸ ਨੂੰ ਸਿੱਖ ਸਾਂਭ ਰਹੇ ਨੇ ਤਰਨਤਾਰਨ ਏਰੀਏ ਦੇ ਵਿੱਚ। ਹਾਂਜੀ, ਜਿਹੜਾ ਜੱਦੀ ਪਿੰਡ ਹੈਗਾ ਸ਼ਹਿਬਾਜ਼ ਸ਼ਰੀਫ ਹੋਣਾ ਦਾ, ਉਹ ਤਰਨਤਾਰਨ ਦੇ ਵਿੱਚ ਜਾਤੀ ਉਮਰਾ ਪਿੰਡ ਪੈਂਦਾ ਗਾ ਜੀ। ਇੱਥੇ ਵੀ ਉਹ ਵੱਡੇ ਜ਼ਿਮੀਂਦਾਰ ਹੁੰਦੇ ਸੀਗੇ, ਅਤੇ ਉਹਨਾਂ ਦਾ ਵੱਡਾ ਹਵੇਲੀਨੁਮਾ ਘਰ ਹੁੰਦਾ ਸੀਗਾ। ਅੱਜ ਕੱਲ੍ਹ ਜਿਹੜਾ ਉਹਨਾਂ ਦਾ ਪੁਸ਼ਤੈਨੀ ਘਰ ਸੀਗਾ, ਜਿਹੜੀ ਉਹਨਾਂ ਦੀ ਹਵੇਲੀ ਹੁੰਦੀ ਸੀਗੀ, ਉਹਨੂੰ ਉੱਥੇ ਗੁਰੂ ਘਰ 'ਚ ਤਬਦੀਲ ਕਰ ਦਿੱਤਾ ਗਿਆ ਹੈਗਾ। ਉੱਥੇ ਹੁਣ ਗੁਰੂ ਘਰ ਹੈਗਾ, ਗੁਰਦੁਆਰਾ ਬਣਾਇਆ ਹੋਇਆ ਹੈਗਾ ਜੀ। ਅਤੇ ਪਿੰਡ 'ਚ ਜਿਹੜੇ ਉਹਦੇ ਪੜਦਾਦੇ ਦੀ ਮਜ਼ਾਰ ਸੀਗੀ, ਉਹ ਅਜੇ ਵੀ ਇੱਦਾਂ ਦੀ ਇੱਦਾਂ ਹੀ ਹੈ, ਅਤੇ ਉਹਨੂੰ ਸਿੱਖ ਸਾਂਭਦੇ ਨੇ। ਅਤੇ ਉਹਦੇ 'ਚ ਹਰ ਬ੍ਰਿਹਸਪਤਵਾਰ ਨੂੰ ਲੋਕ ਉੱਥੇ ਮੱਥਾ ਵਗੈਰਾ ਵੀ ਟੇਕਦੇ ਨੇ, ਮਾਨਤਾ ਵੀ ਹੈਗੀ ਆ ਮਾੜੀ ਮੋਟੀ ਉੱਥੇ। ਅਤੇ ਜਦੋਂ ਪਾਰਟੀਸ਼ਨ ਹੋਇਆ, ਉਦੋਂ ਫਿਰ ਇਹ ਜਿਹੜਾ ਸ਼ਹਿਬਾਜ਼ ਸ਼ਰੀਫ ਦਾ ਪਰਿਵਾਰ ਸੀਗਾ ਜੀ, ਉਹ ਆਪਣਾ ਇਹ ਜੱਦੇ ਪਿੰਡ ਛੱਡ ਕੇ ਅਤੇ ਉੱਧਰ ਚਲੇ ਗਏ ਸੀਗੇ, ਪਾਕਿਸਤਾਨ ਚਲੇ ਗਏ ਸੀਗੇ।
ਤੇ ਪਹਿਲਾਂ ਉਹ ਮੁੱਖ ਮੰਤਰੀ ਰਹੇ, ਹੁਣ ਉਹ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ। ਤੇ ਇਹ ਪਿੰਡ ਵਾਲੇ ਉਸ ਤੇ ਗਰਵ ਤਾਂ ਕਰਦੇ ਹੀ ਹੈਗੇ ਆ, ਪਰ ਇਹ ਜਿਹੜਾ ਜਦੋਂ ਤਣਾਅ ਵੱਧ ਜਾਂਦਾ ਗਾ ਉਦੋਂ ਫਿਰ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਪਿੰਡ ਵਾਲਿਆਂ ਨੂੰ ਵੀ ਕੋਈ ਸਟੇਟਮੈਂਟ ਦੇਣ ਤੋਂ ਪਿੰਡ ਵਾਲੇ ਵਸਦੇ ਨੇ। ਮੀਡੀਆ ਵਾਲੇ ਬਹੁਤ ਪਹੁੰਚ ਰਹੇ ਨੇ ਜੀ ਸ਼ਹਿਬਾਜ਼ ਸ਼ਰੀਫ ਦੇ ਪਿੰਡ, ਤੇ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਪਿੰਡ ਵਾਲੇ ਸ਼ਹਿਬਾਜ਼ ਸ਼ਰੀਫ ਦੇ ਉਲਟ ਬੋਲਣ, ਪਰ ਉਹ ਕੋਈ ਉਸ ਕਿਸਮ ਦੇ ਘਟੀਆ ਬਿਆਨਬਾਜ਼ੀ ਉੱਧਰੋਂ ਹੋ ਨਹੀਂ ਰਹੀ ਉਹਨਾਂ ਦੇ ਪਿੰਡ ਵੱਲੋਂ। ਜੀ, ਪੰਜਾਬੀ ਸਿਆਣੇ ਨੇ ਜੀ, ਸਿਆਣਪ ਤੋਂ ਕੰਮ ਲੈ ਜਾਂਦੇ ਨੇ। ਕਿਉਂ ਆਪਾਂ ਦੋ ਦੇਸ਼ਾਂ ਦੀ ਜਿਹੜੀ ਆਪੋ ਬਣਾਈ ਜੰਗ ਹੈ ਉਸ ਵਿਚਾਲੇ ਪਿਸਣਾ ਹੈ ਤੇ ਇਹੋ ਜਿਹੀਆਂ ਹੇਠ ਵਾਲੀਆਂ ਗੱਲਾਂ ਕਰਨੀਆਂ ਨੇ। ਸੋ ਪ੍ਰੋਗਰਾਮ ਦਾ ਸਮਾਂ ਹੋ ਗਿਆ ਜੀ ਸਮਾਪਤ। ਤੁਸੀਂ ਸਾਰੀਆਂ ਖਬਰਾਂ ਤੇ ਬੜੇ ਬੇਬਾਕੀ ਦੇ ਨਾਲ ਟਿੱਪਣੀ ਕੀਤੀ, ਸੋ ਬਹੁਤ ਬਹੁਤ ਧੰਨਵਾਦ ਪੂਨੀਆ ਜੀ। ਜੀ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਜ਼ਰੀਏ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਈ ਹੈ। ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਹੈ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।